ਪੰਜਾਬੀ ਰੇਡੀਓ ਯੂਐਸਏ ਦੇ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਸਾਡੇ ਨਾਲ ਜੁੜਨਗੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਬਲਤੇਜ ਪੰਨੂ ਜੀ ਖਬਰਾਂ ਤੇ ਦੇਣਗੇ ਤਬਸਰਾ। ਪਰ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਪ੍ਰੋਗਰਾਮ ਦੇ ਸਪਾਂਸਰਸ ਦੇ ਉੱਤੇ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰਸ ਨੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਨੰਬਰ ਡਾਇਲ ਕਰ ਸਕਦੇ ਹੋ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਰਣਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਅਤੇ ਜ਼ੈਂਡਰ ਗਰੁੱਪ ਵਾਲੇ। ਘਰ ਦੀ ਬਾਬਤ ਕੋਈ ਲੋਨ ਲੈਣਾ, ਘਰ ਖਰੀਦਣਾ, ਵੇਚਣਾ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਇਹਨਾਂ ਦਾ ਨੰਬਰ ਆ 855 905 2575 2575 855 905 2575। ਸੋ ਖਬਰਾਂ ਵੱਲ ਵਧਣ ਤੋਂ ਪਹਿਲਾਂ ਬਲਤੇਜ ਪੰਨੂ ਜੀ ਦਾ ਸਵਾਗਤ ਕਰ ਲੈਂਦੇ ਹਾਂ। ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਧੰਨਵਾਦ, ਬਹੁਤ ਮਿਹਰਬਾਨੀ ਪ੍ਰਵੀਨ ਜੀ। ਪੰਨੂ ਸਾਹਿਬ, ਜੇ ਪਹਿਲੀ ਖਬਰ ਦੇ ਵੱਲ ਵਧ ਗਏ ਤੇ ਬੁਲਡੋਜ਼ਰ ਚੱਲ ਰਿਹਾ ਸੀਗਾ ਬਹੁਤ ਸਾਰੇ ਮਜਲੂਮਾਂ ਦੇ ਘਰਾਂ ਤੇ, ਕਹਿ ਲਓ, ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਦੀ ਆੜ ਦੇ ਹੇਠ ਜਿਹੜੀਆਂ ਚੀਜ਼ਾਂ ਐਕਸੈਪਟੇਬਲ ਨਹੀਂ, ਪਰ ਸੁਪਰੀਮ ਕੋਰਟ ਨੇ ਰੋਕਿਆ ਜੀ। ਬਲਡੋਜ਼ਰ ਵੈਸੇ ਕਈ ਮਹੀਨਿਆਂ ਤੋਂ ਚੱਲੀ ਜਾਂਦਾ, ਸਾਲ ਤੋਂ ਵੱਧ ਸਮਾਂ ਹੋ ਗਿਆ ਜੀ। ਤੁਹਾਨੂੰ ਜੇ ਯਾਦ ਹੋਵੇ ਤਾਂ ਕਿਸਾਨ ਅੰਦੋਲਨ ਜਦੋਂ ਚੱਲ ਰਿਹਾ ਸੀਗਾ, ਜਿਨ੍ਹਾਂ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ, ਉੱਤਰ ਪ੍ਰਦੇਸ਼ ਦੇ ਵਿੱਚ ਬੁਲਡੋਜ਼ਰ ਉਹਨਾਂ ਦੇ ਘਰਾਂ ਦੇ ਉੱਤੇ ਵੀ ਚੱਲ ਗਿਆ ਸੀ। ਡਿਊਰਿੰਗ ਇਲੈਕਸ਼ਨ ਵੀ ਉੱਤਰ ਪ੍ਰਦੇਸ਼ ਦੇ ਵਿੱਚ ਇਹ ਗੱਲ ਚੱਲਦੀ ਰਹੀ ਕਿ ਬੁਲਡੋਜ਼ਰ ਚਲਾਇਆ, ਤੇ ਇਲੈਕਸ਼ਨਾਂ ਹੋਣ ਦੀ ਦੇਰ ਆ, ਉਹ ਕਹਿੰਦੇ ਤੇਲ ਦੇਣ ਲਈ ਖੜਾ ਕੀਤਾ, ਉਦੋਂ ਬਾਅਦ ਫੇਰ ਚਲਾਵਾਂਗੇ। ਬੁਲਡੋਜ਼ਰ ਫੇਰ ਚੱਲਣ ਲੱਗ ਗਿਆ। ਬੁਲਡੋਜ਼ਰ ਉੱਤਰ ਪ੍ਰਦੇਸ਼ ਦੇ ਵਿੱਚ ਚੱਲਿਆ, ਮੱਧ ਪ੍ਰਦੇਸ਼ ਚੱਲਿਆ, ਦਿੱਲੀ MCD ਜਿਹੜੀ ਅੰਡਰ ਹੈ ਭਾਰਤੀ ਜਨਤਾ ਪਾਰਟੀ ਦੇ, ਉੱਥੇ ਚੱਲਣਾ ਸ਼ੁਰੂ ਹੋ ਗਿਆ। ਫਿਰਕੂ ਹਿੰਸਾ ਤੋਂ ਪ੍ਰਭਾਵਿਤ ਰਿਹਾ ਜਿਹੜਾ ਏਰੀਆ ਹੈ ਜਹਾਂਗੀਰਪੁਰ, ਉੱਥੇ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਹਵਾਲੇ ਦੇ ਨਾਲ ਕਈ ਪੱਕੀਆਂ ਤੇ ਆਰਜ਼ੀ ਦੁਕਾਨਾਂ ਦੇ ਉੱਤੇ ਬੁਲਡੋਜ਼ਰ ਚੱਲ ਗਿਆ। ਦੇਖੋ, ਜਿਹੜੇ ਗਲਤ ਕਬਜ਼ੇ ਕੀਤੇ ਹੋਏ ਆ ਉਹ ਜ਼ਰੂਰ ਵਾਪਸ ਹੋਣੇ ਚਾਹੀਦੇ ਨੇ। ਸਵਾਲ ਇਹ ਹੈ ਕਿ ਜਦੋਂ ਬੁਲਡੋਜ਼ਰ ਜਿਹੜਾ ਚੱਲਦਾ, ਜੇ ਉਹ ਇੱਕ ਫਿਰਕੇ ਨੂੰ ਵੇਖ ਕੇ ਚੱਲਦਾ ਕਿ ਇਹ ਕਿਹੜੇ ਫਿਰਕੇ ਦੇ ਨਾਲ ਸੰਬੰਧਿਤ ਹੁੰਦਾ, ਫਿਰ ਉਹ ਗਲਤ ਹੈ, ਫਿਰ ਉਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿਸੇ ਵੀ ਹਾਲਤ ਦੇ ਵਿੱਚ। ਸੁਪਰੀਮ ਕੋਰਟ ਨੂੰ 2 ਵਾਰੀ ਇਹਦੇ ਵਿੱਚ ਦਖਲ ਦੇਣਾ ਪਿਆ। ਇੱਥੇ ਜਹਾਂਗੀਰਪੁਰ ਇਲਾਕੇ ਦੇ ਰਹਿਣ ਵਾਲੇ ਕੁਝ ਲੋਕ ਜਿਹੜੇ ਸੀ, ਉਹ ਸੁਪਰੀਮ ਕੋਰਟ ਤੱਕ ਪਹੁੰਚ ਗਏ, ਔਰ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਕਿ ਇਹ ਬੁਲਡੋਜ਼ਰ ਰੋਕ ਦਿਓ। ਜਦੋਂ ਬੁਲਡੋਜ਼ਰ ਨਾ ਰੁਕਿਆ ਤੇ ਦੁਬਾਰਾ ਫੇਰ ਸੁਪਰੀਮ ਕੋਰਟ ਗਏ। ਨਿਗਮ ਵਾਲੇ ਕਹਿੰਦੇ ਸਾਡੇ ਕੋਲੇ ਕੋਈ ਲਿਖਤੀ ਆਰਡਰ ਨਹੀਂ ਆਇਆ, ਇਸ ਕਰਕੇ ਅਸੀਂ ਉਨੀ ਦੇਰ ਤੱਕ ਇਹ ਬੁਲਡੋਜ਼ਰ ਨਹੀਂ ਰੋਕਣਾ। ਫਿਰ ਲਿਆ ਕੇ ਜਿਹੜਾ ਉਹਨਾਂ ਨੂੰ ਲਿਖਤੀ ਹੁਕਮ ਦਿੱਤਾ ਗਿਆ, ਤਾਂ ਜਾ ਕੇ ਜਿਹੜੀਆਂ ਸੀਗੀਆਂ ਇਹ ਦੁਕਾਨਾਂ ਬਚੀਆਂ। ਦਰਜਨ ਤੋਂ ਵੱਧ ਦੁਕਾਨਾਂ ਤੋੜ ਦਿੱਤੀਆਂ ਗਈਆਂ। ਮਸਜਿਦ ਦਾ ਬਾਹਰੀ ਗੇਟ ਵੀ ਜਿਹੜਾ ਉਹ ਤੋੜ ਦਿੱਤਾ ਗਿਆ। ਉਹ 1500 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਨਿਗਮ ਦੀਆਂ 14 ਟੀਮਾਂ ਨੇ 9 ਬੁਲਡੋਜ਼ਰ ਕਾਰਵਾਈ ਦੇ ਵਾਸਤੇ ਇਸਤੇਮਾਲ ਕੀਤੇ। ਇਹ ਸਵੇਰੇ 9:30 ਵਜੇ ਸ਼ੁਰੂ ਹੋਈ, 12 ਵਜੇ ਤੱਕ ਕਾਰਵਾਈ ਚੱਲਦੀ ਰਹੀ। ਇਹਦੇ ਉੱਤੇ ਸਿਆਸਤ ਵੀ ਭਖਣੀ ਸ਼ੁਰੂ ਹੋ ਗਈ। ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਕਿ ਹਿੰਸਾਗ੍ਰਸਤ ਖੇਤਰਾਂ ਦੇ ਵਿੱਚ ਬੁਲਡੋਜ਼ਰਾਂ ਦੀ ਵਰਤੋਂ ਜਿਹੜੀ ਆ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਕਾਰਵਾਈ ਭਾਰਤ ਦੀਆਂ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਢਾਉਣ ਦੇ ਬਰਾਬਰ ਹੈ ਤੇ ਗਰੀਬਾਂ ਤੇ ਘੱਟ ਗਿਣਤੀਆਂ ਦੇ ਉੱਤੇ ਸੇਧਤ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਫਿਰਕੂ ਹਿੰਸਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੇਸ਼ ਦੇ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਭਾਜਪਾ ਦੇ ਹੈੱਡਕੁਆਟਰ ਤੇ ਹੀ ਬੁਲਡੋਜ਼ਰ ਚਲਾ ਦੇਣਾ ਚਾਹੀਦਾ ਹੈ। ਔਰ ਇਹ ਜਿਹੜਾ ਬੁਲਡੋਜ਼ਰ ਚੱਲ ਰਿਹਾ, ਸੁਪਰੀਮ ਕੋਰਟ ਨੇ ਹਾਲ ਦੀ ਘੜੀ ਜਹਾਂਗੀਰਪੁਰ ਇਲਾਕੇ ਦੇ ਵਿੱਚ ਰੋਕਿਆ। ਜਹਾਂਗੀਰਪੁਰ ਜਿਹੜਾ ਇਲਾਕਾ ਹੈ, ਇੱਥੇ ਪਿਛਲੇ ਦਿਨੀ ਜਦੋਂ ਇੱਕ ਧਾਰਮਿਕ ਦਿਨ ਦੇ
ਜਲੂਸ ਨਿਕਲ ਰਿਹਾ ਸੀਗਾ ਤਾਂ ਉੱਥੇ ਉਹਦੇ ਉੱਤੇ ਪਥਰਾਓ ਕੀਤਾ ਗਿਆ ਸੀ, ਜਿੱਥੋਂ ਇਹ ਮਾਮਲਾ ਸਾਰਾ ਭਖਿਆ। ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਆਮ ਆਦਮੀ ਪਾਰਟੀ ਤੇ ਭਾਜਪਾ ਇਸ ਮਾਮਲੇ ਨੂੰ ਲੈ ਕੇ ਆਮੋ ਸਾਹਮਣੇ ਸੀ, ਕਿਉਂਕਿ ਜਿਹੜਾ ਜੀ ਬੰਦਾ ਉਹਦੇ ਵਾਸਤੇ ਦੋਸ਼ੀ ਠਹਿਰਾਇਆ ਜਾ ਰਿਹਾ ਸੀਗਾ, ਪਹਿਲਾਂ ਭਾਜਪਾ ਕਹਿੰਦੀ ਕਿ ਆਮ ਆਦਮੀ ਪਾਰਟੀ ਦਾ ਵਰਕਰ ਆ, ਉਹਦੀਆਂ ਫੋਟੋਆਂ ਜਾਰੀ ਕਰਤੀਆਂ, ਮੁੜ ਕੇ ਆਮ ਆਦਮੀ ਪਾਰਟੀ ਨੇ ਫੋਟੋਆਂ ਜਾਰੀ ਕਰਤੀਆਂ, ਕਿਹਾ ਦੇਖੋ ਇਹ ਤਾਂ ਭਾਜਪਾ ਦਾ ਵਰਕਰ ਹੈ। ਇਤੋਂ ਸਾਰੀ ਕਹਾਣੀ ਜਿਹੜੀ ਉਹ ਸਮਝ ਲੈਣੀ ਚਾਹੀਦੀ ਆ ਕਿ ਇਹਦੇ ਪਿੱਛੇ ਅਸਲ ਦੇ ਵਿੱਚ ਬੁਲਡੋਜ਼ਰ ਚੱਲਣ ਦੇ ਪਿੱਛੇ ਕਾਰਨ ਕੀ ਨੇ। ਇਹ ਬੁਲਡੋਜ਼ਰ ਕੀ 2024 ਦੀਆਂ ਵੋਟਾਂ ਇਕੱਠੀਆਂ ਕਰਨ ਦੇ ਵਾਸਤੇ ਚਲਾਇਆ ਜਾ ਰਿਹਾ? ਜੇ ਸਿੱਧੇ ਦੇ ਰੂਪ ਦੇ ਵਿੱਚ ਵੇਖੀਏ ਤੇ ਜਵਾਬ ਹਾਂ ਦੇ ਵਿੱਚ ਜਾਪਦਾ। ਜੀ ਜੀ ਬਿਲਕੁਲ। ਪਨੂ ਸਾਹਿਬ, ਅਗਲੀ ਜੇ ਖਬਰ ਵੱਲ ਵਧ ਗਏ, ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੇ ਘਰ ਦਾ ਦਰਵਾਜ਼ਾ ਖੜਕਾਤਾ ਹੈ ਪੰਜਾਬ ਪੁਲਿਸ ਨੇ, ਪਰ ਹੁਣ ਮਾਮਲਾ ਭਖ ਗਿਆ, ਸਿਆਸਤ ਵੀ ਤੇਜ਼ ਹੋ ਗਈ ਹੈ। ਦੇਖੋ, ਇਹ ਮਾਮਲਾ ਐਕਚੁਅਲੀ ਜੁੜਿਆ ਹੋਇਆ ਜੀ ਪੰਜਾਬ ਦੀਆਂ ਬੀਤੀਆਂ ਚੋਣਾਂ ਦੇ ਨਾਲ। ਜੀ ਜੇ 2017 ਦੇ ਵਿੱਚ ਤੁਸੀਂ ਜਾਓ ਤਾਂ 2017 ਦੀਆਂ ਚੋਣਾਂ ਤੋਂ ਐਨ ਪਹਿਲਾਂ, ਵੋਟਾਂ ਤੋਂ ਕੁਝ ਦਿਨ ਪਹਿਲਾਂ, ਦੋ ਘਟਨਾਵਾਂ ਵੱਡੀਆਂ ਵਾਪਰਦੀਆਂ ਨੇ। ਇੱਕ ਤਾਂ ਮੌੜ ਦੇ ਵਿੱਚ ਬੰਬ ਧਮਾਕਾ ਹੁੰਦਾ, ਅੱਜ ਤੱਕ ਉਹ ਮਾਮਲਾ ਅਨਸੋਲਵਡ ਹੈ। ਪੁਲਿਸ ਜਾਂਦੀ ਤਾਂ ਰਹੀ, ਪੁਲਿਸ ਪਿੱਛਾ ਕਰਦੀ ਕਰਦੀ ਉੱਥੋਂ ਤੱਕ ਵੀ ਪਹੁੰਚ ਗਈ ਜਿਹੜੇ ਇਹਦੇ ਵਾਸਤੇ ਦੋਸ਼ੀ ਕਹੇ ਜਾਂਦੇ ਸੀ, ਕਿਹਨਾਂ ਨੇ ਕਾਰ ਖਰੀਦੀ, ਕਿਹਨਾਂ ਨੇ ਕਾਰ ਮੋਡੀਫਾਈ ਕੀਤੀ, ਕਿਹਨਾਂ ਨੇ ਕੁੱਕਰ ਖਰੀਦਿਆ ਬੰਬ ਬਣਾਉਣ ਦੇ ਵਾਸਤੇ, ਪਰ ਗੱਲ ਕਿਸੇ ਤਣ ਪੱਤਣ ਲੱਗੀ ਨਹੀਂ। ਦੂਜਾ ਮਾਮਲਾ ਬਹੁਤ ਵੱਡਾ ਭਖਿਆ ਸੀ ਮੋਗੇ ਦੇ ਵਿੱਚ। ਇਹ ਆਖਿਆ ਗਿਆ ਸੀ ਕਿ ਇੱਕ ਖਾਲਿਸਤਾਨੀ ਪਿਛੋਕੜ ਵਾਲੇ ਵਿਅਕਤੀ ਦੇ ਘਰੇ ਠਹਿਰਾ ਕੀਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰਾਂ ਨੇ। ਇਸ ਗੱਲ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਉਭਾਰਿਆ ਗਿਆ ਸੀ, ਕਿਉਂਕਿ ਖਬਰਾਂ ਦੇ ਨਾਲ ਜੁੜੇ ਹੋਏ ਆ। ਇਹ ਜਿਹੜੀ ਖਬਰ ਸੀਗੀ, ਇਹਨੂੰ ਇੰਨਾ ਸਿਸਟੇਮੈਟਿਕਲੀ ਚੁੱਕਿਆ ਗਿਆ ਕਿ ਜਦੋਂ ਅਜੇ ਉਹਨੇ ਘਰ ਦੇ ਵਿੱਚ ਜਾਣਾ ਸੀਗਾ, ਉਦੋਂ ਪਹਿਲਾਂ ਪ੍ਰੈਸ ਰਿਲੀਜ਼ ਲਗਭਗ ਪਾਰਟੀਆਂ ਦੀ ਆ ਚੁੱਕੀ ਹੋਈ ਸੀ ਤੇ ਉਹਨੇ ਅਸਰ ਕੀਤਾ। ਉਹਦੇ ਨਾਲ ਇੱਕ ਭਾਈਚਾਰਾ ਜਿਹੜਾ ਉਹ ਡਰ ਗਿਆ, ਹਿੰਦੂ ਭਾਈਚਾਰਾ ਖਾਸ ਤੌਰ ਦੇ ਉੱਤੇ ਡਰ ਗਿਆ ਕਿ ਇਹਨਾਂ ਦੇ ਸਬੰਧ ਜਿਹੜੇ ਉਹ ਖਾਲਿਸਤਾਨੀਆਂ ਦੇ ਨਾਲ ਨੇ, ਇੱਥੇ ਤਾਂ ਬੰਬ ਧਮਾਕੇ ਤੇ ਗੜਬੜ ਹੋਣੀ ਸ਼ੁਰੂ ਹੋ ਜਾਊਗੀ। ਐਤਕੀ ਉਹੀ ਫਾਰਮੂਲਾ ਜਿਹੜਾ ਸੀਗਾ ਉਹ ਕੁਮਾਰ ਵਿਸ਼ਵਾਸ ਦੇ ਰਾਹੀਂ ਤੇ ਅਲਕਾ ਲਾਂਬਾ ਦੇ ਰਾਹੀਂ ਵਰਤਿਆ ਗਿਆ। ਕੁਮਾਰ ਵਿਸ਼ਵਾਸ ਕਹਿੰਦਾ ਕਿ ਅਰਵਿੰਦ ਕੇਜਰੀਵਾਲ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ, ਤੇ ਉਹ ਕਹਿੰਦਾ ਕਿ ਮੈਂ ਉਹਨੂੰ ਕਿਹਾ ਕਿ ਜੇ ਨਾ ਬਣਿਆ ਤੇ ਉਹ ਕਹਿੰਦਾ ਕੋਈ ਨਹੀਂ, ਫਿਰ ਪੰਜਾਬ ਨੇ ਵੱਖਰੇ ਹੋ ਜਾਣਾ ਮੁਲਕ ਤੋਂ ਤੇ ਮੈਂ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਤਾਂ ਪੱਕਾ। ਇਹ ਕਿਹਦੇ ਗੱਲ ਕਹੀ ਸੀ, ਇਹਦਾ ਕੀ ਸਬੂਤ ਹੈ ਕਿਸੇ ਨੂੰ ਨਹੀਂ ਪਤਾ, ਪਰ ਇਹਨੇ ਜਿਹੜਾ ਬਿਆਨ ਸੀਗਾ ਐਨ ਉਸੇ ਤਰੀਕੇ ਦੇ ਨਾਲ ਉਸ ਸਮਾਂ ਜਿਹੜਾ ਉਹ ਵੇਖ ਕੇ ਦਿੱਤਾ ਗਿਆ ਜਿਵੇਂ 17 ਦੇ ਵਿੱਚ ਦੋ ਚੀਜ਼ਾਂ ਸਾਹਮਣੇ ਆਈਆਂ ਸੀ। ਡੈਮੇਜ ਤਾਂ ਇਹਨੇ ਕੀਤਾ, ਪਰ ਬਹੁਤ ਵੱਡਾ ਡੈਮੇਜ ਨਹੀਂ ਕੀਤਾ, ਕਿਉਂਕਿ ਲੋਕ ਕਾਫੀ ਹੱਦ ਤੱਕ ਸਮਝ ਗਏ 17 ਵਾਲੀ ਜਿਹੜੀ ਕਹਾਣੀ ਵੀ ਇਹ ਤਾਂ ਵੋਟਾਂ ਨੂੰ ਲੈ ਕੇ ਡਰਾਇਆ ਜਾ ਰਿਹਾ। ਇਸ ਬਿਆਨ ਦਾ ਕੋਈ ਆਧਾਰ ਤਾਂ ਹੈ ਨਹੀਂ ਸੀਗਾ। ਇਹ ਮਾਮਲਾ ਹੁਣ ਰੋਪੜ ਦੇ ਵਿੱਚ ਦਰਜ ਕੀਤਾ ਗਿਆ ਔਰ ਪੁਲਿਸ ਜਿਹੜੀ ਆ ਉਹ ਪਹੁੰਚੀ ਕੁਮਾਰ ਵਿਸ਼ਵਾਸ ਦੇ ਘਰੇ, ਜਿਹਨੇ ਆਪ ਹੀ ਜਾਣਕਾਰੀ ਦਿੱਤੀ ਆਪਣੇ ਟਵਿੱਟਰ ਦੇ ਉੱਤੇ ਕਿ ਪੰਜਾਬ ਦੀ ਪੁਲਿਸ ਨੇ ਮੇਰੇ ਘਰੇ ਆ ਕੇ ਜਿਹੜਾ ਜੀ ਉਹ ਸਵੇਰੇ ਸਵੇਰੇ ਆਈ ਆ, ਤੇ ਨਾਲ ਦੀ ਨਾਲ ਕਿਉਂਕਿ ਇਹ ਜਿਹੜਾ ਸੀਗਾ ਉਹ ਟਵੀਟ ਕੀਤਾ ਉਹਨਾਂ ਨੇ ਭਗਵੰਤ ਮਾਨ ਨੂੰ, ਇਹ ਗੱਲ ਆਖੀ ਕਿ ਜਿਹੜਾ ਆਦਮੀ ਦਿੱਲੀ ਬੈਠਾ ਉਹ ਪੰਜਾਬ ਦੇ ਲੋਕਾਂ ਦੇ ਵੱਲੋਂ ਦਿੱਤੀ ਹੋਈ ਤਾਕਤ ਦੇ ਨਾਲ ਖੇਡ ਰਿਹਾ ਤੇ ਇੱਕ ਦਿਨ ਉਹ ਪੰਜਾਬ ਤੇ ਤੈਨੂੰ ਧੋਖਾ ਦੇਊਗਾ। ਜਦੋਂ ਇਹ ਮਾਮਲਾ ਚੋਣਾਂ ਦੇ ਦੌਰਾਨ ਭਖਿਆ ਸੀਗਾ ਤਾਂ ਉਦੋਂ ਕੁਮਾਰ ਵਿਸ਼ਵਾਸ ਨੇ ਕੁਝ ਭੱਦੀ ਟਾਈਪ ਦੀਆਂ ਟਿੱਪਣੀਆਂ ਵੀ ਜਿਹੜੀਆਂ ਉਹ ਕੀਤੀਆਂ ਸੀਗੀਆਂ, ਕਿਉਂਕਿ ਕੁਮਾਰ ਵਿਸ਼ਵਾਸ ਦੀ ਵੀ ਪ੍ਰੋਬਲਮ ਜਿਹੜੀ ਇਹ ਆ ਕਿ ਉਹਦਾ ਜ਼ੁਬਾਨ ਦੇ ਉੱਤੇ ਕੰਟਰੋਲ ਘੱਟ ਹੈ। ਇਹ ਮਾਮਲਾ ਜਿਹੜਾ ਇਹ ਇਸ ਵੇਲੇ ਰਾਜਨੀਤਿਕ ਰੰਗਤ ਲੈਣਾ ਸ਼ੁਰੂ ਹੋ ਗਿਆ। ਅਲਕਾ ਲਾਂਬਾ ਨੂੰ ਵੀ ਨੋਟਿਸ ਜਿਹੜਾ ਦਿੱਤਾ ਗਿਆ, 26 ਤਰੀਕ ਨੂੰ ਦੋਨਾਂ ਨੂੰ ਪੇਸ਼ ਹੋਣ ਦੇ ਵਾਸਤੇ ਆਖਿਆ ਗਿਆ। ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਸਾਰੇ ਸਬੂਤ ਨਾਲ ਲੈ ਕੇ ਆਉਣ ਜਿਹਦੇ ਵਿੱਚ ਇਹ ਪਤਾ ਲੱਗੇ ਕਿ ਜਿਹੜੇ ਇਹ ਬਿਆਨ ਦਿੱਤੇ ਸੀ ਉਹਦਾ ਆਧਾਰ ਕੀ ਸੀਗਾ। ਇਹਦੇ ਵਿੱਚ ਜਿਹੜੀਆਂ ਬਾਕੀ ਧਾਰਾਵਾਂ ਨੇ 10 IPC ਦੀਆਂ ਧਾਰਾਵਾਂ ਨੇ, ਇਹਦੇ ਵਿੱਚ 153
ਇਹ ਜਿਹੜੀ ਆ ਉਹਨੂੰ ਛੱਡ ਕੇ ਬਾਕੀ ਜ਼ਮਾਨਤੀ ਧਾਰਾਵਾਂ ਨੇ, ਭਾਵ ਕਿ ਬਾਕੀਆਂ ਦੇ ਉੱਤੇ ਜ਼ਮਾਨਤ ਮਿਲ ਸਕਦੀ ਹੈ, ਇਹ ਨਾਨ ਬੇਲੇਬਲ ਆ। ਹੁਣ ਵੇਖਣਾ ਇਹ ਹੋਊਗਾ ਕਿ 26 ਤੋਂ ਪਹਿਲਾਂ ਇਹ ਦੋਵੇਂ ਜਾਣੇ ਅਦਾਲਤ ਵੱਲ ਨੂੰ ਜਾਂਦੇ ਆ ਜਾਂ 26 ਤਰੀਕ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੁੰਦੇ ਆ। ਪੁਲਿਸ ਦੇ ਸਾਹਮਣੇ ਪੇਸ਼ ਹੋਣ ਦੇ ਚਾਂਸਸ ਜਿਹੜੇ ਉਹ ਘੱਟ ਨੇ। ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਕਾਂਗਰਸ ਦੇ ਆਗੂ ਇਹਨੂੰ ਇਹ ਕਹਿ ਰਿਹਾ ਕਿ ਇਹ ਬਦਲੇ ਦੀ ਰਾਜਨੀਤੀ ਆ, ਬਦਲਾਖੋਰੀ ਦੀ ਰਾਜਨੀਤੀ ਆ, ਜਦੋਂ ਕਿ ਆਮ ਆਦਮੀ ਪਾਰਟੀ ਇਹ ਕਹਿ ਰਹੀ ਆ ਕਿ ਇਹਨਾਂ ਦੀ ਮਦਦ ਦੇ ਉੱਤੇ ਅਕਾਲੀ ਦਲ ਬਾਦਲ, ਕਾਂਗਰਸ ਤੇ ਭਾਜਪਾ ਵਾਲੇ ਕਿਵੇਂ ਆ ਗਏ। ਉਹ ਇਹਦੇ ਉੱਤੇ ਸਵਾਲ ਖੜਾ ਕਰ ਰਿਹਾ। ਹਾਲਾਂਕਿ ਅਲਕਾ ਲਾਂਬਾ ਕਾਂਗਰਸ ਦੀ ਆਗੂ ਆ, ਇਸ ਕਰਕੇ ਕਾਂਗਰਸੀਆਂ ਦਾ ਉਹਦੇ ਹੱਕ ਦੇ ਵਿੱਚ ਬੋਲਣਾ ਸਮਝ ਜਿਹੜਾ ਉਹ ਆਉਂਦਾ, ਪਰ ਇਹ ਮਾਮਲਾ ਜਿਹੜਾ ਪੋਲੀਟੀਕਲ ਤੌਰ ਦੇ ਉੱਤੇ ਜ਼ਿਆਦਾ ਇਸ ਵੇਲੇ ਭਖ ਰਿਹਾ। ਜੀ ਪਨੂ ਸਾਹਿਬ, ਅਗਲੀ ਖਬਰ ਦੀ ਜੇ ਗੱਲ ਕਰੀਏ ਤਾਂ ਰੁਖ ਕਰੀਏ ਪੰਜਾਬ ਦਾ, ਤੇ 2 ਸਾਬਕਾ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਨੂੰ ਮਨਜ਼ੂਰੀ ਮਿਲੀ ਹੈ ਜੀ, ਤੇ ਗੱਲ ਜੇਲ੍ਹਾਂ ਨਾਲ ਵੀ ਜੁੜਦੀ ਹੈ ਤੇ ਸ਼ਾਇਦ ਨਸ਼ੇ ਨਾਲ ਵੀ ਜੁੜਦੀ ਹੈ। ਕੀ ਹੈ ਪੂਰਾ ਮਾਜਰਾ? ਦੋਨਾਂ ਨਾਲ ਹੀ ਜੁੜਦੀ ਹੈ ਜੀ, ਬਿਲਕੁਲ ਇਹ ਗੱਲ ਠੀਕ ਹੈ। ਐਕਚੁਅਲੀ ਕੁਝ ਸਾਲ ਪਹਿਲਾਂ ਜਦੋਂ STF ਬਣੀ ਸੀਗੀ ਜੀ ਤਾਂ ਉਦੋਂ ਜੇ ਤੁਹਾਨੂੰ ਯਾਦ ਹੋਵੇ ਜਲੰਧਰ ਤੋਂ ਇੱਕ ਇੰਸਪੈਕਟਰ ਇੰਦਰਜੀਤ ਫੜਿਆ ਸੀ। ਅੱਜ ਵੀ ਉਹ ਜੇਲ੍ਹ ਦੇ ਵਿੱਚ ਹੈ, ਉਹਦੀ ਜ਼ਮਾਨਤ ਨਹੀਂ ਹੋ ਸਕੀ। ਉਹਦੇ ਤੋਂ ਕਿਲੋਆਂ ਦੇ ਹਿਸਾਬ ਦੇ ਨਾਲ ਚਿੱਟਾ ਫੜਿਆ ਗਿਆ ਸੀ, AK-47 ਫੜੀਆਂ ਗਈਆਂ ਸੀ। ਉਦੋਂ ਇਹ ਮਾਮਲਾ ਚੱਲਿਆ ਸੀ ਜੀ ਕਿ ਜਿਹੜੀ ਨਸ਼ਾ ਜਿਹੜਾ ਪੁਲਿਸ ਵਾਲੇ ਫੜਦੇ ਆ, ਉਹ ਨਸ਼ਾ ਨੂੰ ਕੀ ਕਰਦੇ ਆ ਕਿ ਅੱਗੋਂ ਵੇਚ ਦਿੰਦੇ ਆ। ਇਹ ਮਾਮਲਾ ਕਈ ਵਾਰੀ ਚੱਲਦਾ ਰਿਹਾ। ਬਹੁਤ ਸਾਰੇ ਲੋਕ ਪੁੱਛਦੇ ਆ ਕਿ ਜਿਹੜਾ ਇਹ ਨਸ਼ਾ ਫੜਿਆ ਜਾਂਦਾ ਉਹਦਾ ਕੀਤਾ ਕੀ ਜਾਂਦਾ। ਜੇ ਤਾਂ ਕਾਨੂੰਨ ਮੁਤਾਬਕ ਚੱਲੀਏ ਤੇ ਉਹਨੂੰ ਡਿਸਟਰੋਏ ਕਰਨਾ ਹੁੰਦਾ, ਉਸ ਨਸ਼ੇ ਨੂੰ ਅੱਗ ਲਾ ਕੇ ਸਾੜਨਾ ਹੁੰਦਾ। ਅੱਗ ਲਾ ਕੇ ਥੋੜਾ ਜਿਹਾ ਸਾੜ ਦਿੱਤਾ ਜਾਂਦਾ, ਬਾਕੀ ਜਿਹੜਾ ਉਹਨੂੰ ਕਿੱਥੇ ਵਰਤਿਆ ਜਾਂਦਾ ਇਹਦੇ ਵਾਸਤੇ ਬੜੀਆਂ ਸਾਰੀਆਂ ਕਹਾਣੀਆਂ ਅਕਸਰ ਚੱਲਦੀਆਂ ਰਹਿੰਦੀਆਂ ਨੇ। ਜਿਹੜੀ ਨਜਾਇਜ਼ ਸ਼ਰਾਬ ਫੜੀ ਜਾਂਦੀ, ਉਹਨੂੰ ਡਿਸਟਰੋਏ ਕਰਨ ਦੇ ਵਾਸਤੇ ਜਿਹੜੀ ਬੋਤਲ ਦਾ ਉੱਪਰੀ ਹਿੱਸਾ ਹੁੰਦਾ ਢੱਕਣ ਦੇ ਨੇੜੇ, ਉਹਨੂੰ ਤੋੜਨਾ ਹੁੰਦਾ। ਤੋੜ ਕੇ ਉਹ ਸ਼ਰਾਬ ਜਿਹੜੀ ਆ ਉਹ ਡੁੱਲਣੀ ਹੁੰਦੀ ਆ। ਦਿਖਾਉਣਾ ਪੈਂਦਾ ਇਹਦੀ ਵੀਡੀਓਗ੍ਰਾਫੀ ਕਰਕੇ। ਉਹ ਕੁਝ ਦਿਖਾ ਦਿੱਤੀਆਂ ਜਾਂਦੀਆਂ ਨੇ, ਬਾਕੀ ਕਿੱਥੇ ਜਾਂਦੀਆਂ ਨੇ ਸਭ ਨੂੰ ਪਤਾ ਹੈ। ਕਾਨੂੰਨ ਕੁਝ ਕਹਿੰਦਾ, ਕਰਦੇ ਕੁਝ ਨਹੀਂ। ਇਹ ਐਕਚੁਅਲੀ ਮਾਮਲਾ ਪਿਛਲੇ ਦਿਨੀ ਆਪਾਂ ਰਾਜਨ ਕਪੂਰ ਵਾਲਾ ਸਾਂਝਾ ਕੀਤਾ ਸੀ, ਜਿਹੜਾ ਕਿ ਪਟਿਆਲੇ ਦੀ ਜੇਲ੍ਹ ਦਾ ਸੁਪਰਡੈਂਟ ਹੁੰਦਾ ਸੀ। ਹਾਂਜੀ, ਬੜੀ ਲੁੱਟ ਉਸ ਬੰਦੇ ਨੇ ਮਚਾਈ ਸੀਗੀ ਜੀ, ਬਹੁਤ ਜ਼ਿਆਦਾ। ਮਤਲਬ ਕਿ ਇੰਨਾ ਕੁ ਕੈਦੀਆਂ ਤੇ ਹਵਾਲਾਤੀਆਂ ਨੂੰ ਪਰੇਸ਼ਾਨ ਕੀਤਾ ਸੀਗਾ ਕਿ ਕੋਈ ਅੰਤ ਹੀ ਨਹੀਂ। ਹੁਣ ਜਦੋਂ ਨਵੇਂ ਜੇਲ੍ਹ ਮੰਤਰੀ ਜਿਹੜਾ ਬਣਿਆ, ਉਹਨੇ ਕੀ ਕੀਤਾ ਕਿ ਪੈਂਡਿੰਗ ਇਨਕੁਆਇਰੀਜ਼ ਦੀਆਂ ਸਾਰੀਆਂ ਫਾਈਲਾਂ ਮੰਗਵਾਈਆਂ ਨੇ ਕਿ ਪੈਂਡਿੰਗ ਇਨਕੁਆਇਰੀ ਜਿਹੜੀਆਂ ਨੇ ਉਹ ਸਾਰੀਆਂ ਫਾਈਲਾਂ ਲਿਆਓ, ਇਹ ਦੱਸੋ ਕਿ ਕਿਹਦੇ ਉੱਤੇ ਕਾਰਵਾਈ ਕੀਤੀ, ਜਿਹਦੇ ਤੇ ਕਾਰਵਾਈ ਨਹੀਂ ਹੋਈ ਉਹਦਾ ਜਵਾਬ ਲਿਆਓ। ਰਾਜਨ ਕਪੂਰ ਵਾਲਾ ਮਾਮਲਾ ਵੀ ਉੱਥੋਂ ਹੀ ਨਿਕਲਿਆ ਹੋਇਆ ਸੀਗਾ। ਹੁਣ ਪੰਜਾਬ ਦੇ DGP ਨੇ DIG ਪੱਧਰ ਦੇ 2 ਸਾਬਕਾ ਅਧਿਕਾਰੀਆਂ ਦੇ ਵਿਰੁੱਧ NDPS ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਕੇਸ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਹਦੇ ਵਿੱਚ ਸਾਬਕਾ DIG ਜੇਲ੍ਹਾਂ ਲਖਵਿੰਦਰ ਜਾਖੜ ਸ਼ਾਮਲ ਹੈ ਤੇ ਦੂਜਾ ਸੁਖਦੇਵ ਸਿੰਘ ਸੱਗੂ ਆ। ਇਹਨਾਂ ਦੋਨਾਂ ਨੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਕੈਦੀਆਂ ਤੋਂ ਮਿਲੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਜਿਹੜੇ ਸੀਗੇ ਜੀ ਆਪਣੇ ਪੱਧਰ ਤੇ ਨਿਬੇੜਤੇ, ਪੁਲਿਸ ਨੂੰ ਨਹੀਂ ਦੱਸਿਆ ਜੀ। ਹਾਲਾਂਕਿ ਜੇਲ੍ਹ ਦੇ ਵਿੱਚੋਂ ਕੋਈ ਵੀ ਨਸ਼ਾ ਮਿਲੇ, ਫੋਨ ਮਿਲੇ, ਜੇਲ੍ਹ ਜਿਹੜੀ ਸੰਬੰਧਿਤ ਥਾਣੇ ਦੇ ਵਿੱਚ ਪੈਂਦੀ ਆ ਉੱਥੇ ਮਾਮਲਾ ਦਰਜ ਕਰਵਾਉਣਾ ਹੁੰਦਾ। ਜਾਂਚ ਰਿਪੋਰਟ ਦੇ ਮੁਤਾਬਕ ਕੈਦੀਆਂ ਤੋਂ ਮਿਲੇ ਨਸ਼ੀਲੇ ਤੇ ਮੋਬਾਈਲ ਫੋਨ ਦੇ 241 ਮਾਮਲੇ ਸੀਗੇ, ਪਰ ਜਾਖੜ ਤੇ ਸੱਗੂ ਨੇ ਇੱਕੋ ਮਾਮਲੇ ਦੇ ਬਾਰੇ ਜਾਣਕਾਰੀ ਭੇਜੀ, 240 ਨੂੰ ਆਪਣੇ ਤੌਰ ਦੇ ਉੱਤੇ ਨਿਪਟਾ ਲਿਆ। ਮਾਮਲੇ 2005 ਤੋਂ ਲੈ ਕੇ 2011 ਤੱਕ ਦੇ ਨੇ, ਜਦੋਂ ਉਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸੁਪਰੀਟੈਂਡੈਂਟ ਦੇ ਵਜੋਂ ਤਾਇਨਾਤ ਸੀ। ਫਿਰੋਜ਼ਪੁਰ ਸਿਟੀ ਦਾ ਜਿਹੜਾ SHO ਆ, ਉਹਨੇ ਇਹ ਗੱਲ ਕਹੀ ਆ ਕਿ ਜਿਹੜਾ ਸ਼ਿਕਾਇਤ ਕਰਨ ਵਾਲਾ ਕਰਮਜੀਤ ਸਿੰਘ ਭੁੱਲਰ ਹੈ, ਉਹਦੇ ਵੱਲੋਂ ਨਵੀਂ ਸ਼ਿਕਾਇਤ ਮਿਲਣ ਤੇ ਕੇਸ ਦੇ ਵਿੱਚ ਅਗਲੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ। ਜਿਹੜਾ ਕਰਮਜੀਤ ਸਿੰਘ ਭੁੱਲਰ ਹੈ ਉਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਡਿਪਟੀ ਜੇਲ੍ਹ ਸੁਪਰਡੈਂਟ ਰਿਹਾ, ਔਰ ਉਹ ਇਹ ਕਹਿੰਦਾ ਕਿ ਉਹਨੇ ਇਸ ਕੇਸ ਦਾ ਕਈ ਸਾਲਾਂ ਤੋਂ ਪਿੱਛਾ ਕਰ ਰਿਹਾ ਸੀਗਾ ਤੇ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਉਹ ਡਿਪਟੀ ਸੁਪਰਡੈਂਟ ਹੈ। ਸਾਬਕਾ ਅਧਿਕਾਰੀਆਂ ਨੇ ਆਪਣੇ ਬਚਾਅ ਦੇ ਵਿੱਚ ਇਹ ਕਿਹਾ ਕਿ ਉਹਨਾਂ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਜੇਲ੍ਹ ਮੈਨੂਅਲ ਦੇ ਮੁਤਾਬਕ ਮਿਲੇ ਅਧਿਕਾਰਾਂ ਮੁਤਾਬਕ FIR ਦਰਜ ਕਰਨ ਜਾਂ ਜੇਲ੍ਹ ਦੇ ਵਿੱਚ ਕੋਈ ਸਜ਼ਾ ਲਾਉਣ ਜਾਂ ਚੇਤਾਵਨੀ ਦੇਣ ਦੀ ਸਿਫਾਰਿਸ਼ ਕੀਤੀ ਗਈ ਸੀ। ਇਹ ਤਾਂ ਇੱਕ ਜੇਲ੍ਹ ਦਾ ਮਾਮਲਾ ਹੈ ਫਿਰੋਜ਼ਪੁਰ ਦਾ ਕਿ 241 ਮਾਮਲਿਆਂ ਦੇ ਵਿੱਚੋਂ 240 ਨਿਬੇੜ ਲਏ ਗਏ। ਜਿਹੜਾ ਨਸ਼ਾ ਫੜਿਆ ਸੀ ਉਹ ਕਿੱਥੇ ਗਿਆ? ਸਭ ਤੋਂ ਵੱਡਾ ਸਵਾਲ ਇਹ ਹੈ
ਕੀਤਾ ਕੀ ਜਾਂਦਾ ਕਿ ਜੇਲ੍ਹ ਦੇ ਅੰਦਰ ਜਿਹੜਾ ਇਹ ਅਧਿਕਾਰੀ ਹੀ ਫੋਨ ਦਿੰਦੇ ਆ, ਤੇ ਜਦੋਂ ਅਧਿਕਾਰੀਆਂ ਨੂੰ ਲੱਗਦਾ ਕਿ ਜਿਹਨੂੰ ਫੋਨ ਦਿੱਤਾ ਉਹਨੇ ਮਹੀਨਾ ਬੰਦ ਕਰਤਾ, ਤੇ ਫੋਨ ਜਾ ਕੇ ਫੜ ਲੈਂਦੇ ਆ, ਤੇ ਫੋਨ ਫੜੇ ਹੋਏ ਦੇ ਪੈਸੇ ਵੀ ਲੈਂਦੇ ਆ ਮਾਮਲਾ ਰਫਾ ਦਫਾ ਕਰਨ ਦੇ ਵਾਸਤੇ। ਤੇ ਜਿਹੜਾ ਨਸ਼ਾ ਫੜਿਆ ਜਾਂਦਾ ਉਹਨੂੰ ਅੱਗੋਂ ਫਿਰ ਕਿੱਥੇ ਵੇਚਿਆ ਵੂਚਿਆ ਜਾਂਦਾ, ਇਹ ਬਹੁਤ ਸਾਰੇ ਲੋਕਾਂ ਨੂੰ ਪਤਾ। ਐਕਚੁਅਲੀ ਕੀ ਆ, ਇਹ ਸਾਰੀ ਭੱਜ ਨੱਠ ਜਿਹੜੀ ਪਈ ਹੋਈ ਆ ਇਸੇ ਚੀਜ਼ ਦੀ ਪਈ ਆ ਕਿ ਪੈਂਡਿੰਗ ਇਨਕੁਆਇਰੀਜ਼ ਜਿਹੜੀਆਂ ਨੇ ਉਹਦੀ ਰਿਪੋਰਟ ਮੰਗੀ ਗਈ ਆ। ਹਾਂਜੀ, ਬਿਲਕੁਲ। ਪੰਨੂ ਸਾਹਿਬ, ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਤੁਸੀਂ 2015 ਦੇ ਵਿੱਚ ਜ਼ਿੰਦਗੀ ਜ਼ਿੰਦਾਬਾਦ ਮੁਹਿੰਮ ਵੇਲੇ ਪੁਲਿਸ ਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਜਾਂ ਕਈ ਤਰ੍ਹਾਂ ਦੀਆਂ ਗੱਲਾਂ ਖੜੀਆਂ ਕੀਤੀਆਂ ਸੀ ਤੱਥਾਂ ਨਾਲ, ਤੇ ਉਦੋਂ ਕਈ ਉੱਚ ਅਧਿਕਾਰੀਆਂ ਨੇ ਤੇ ਇਤਰਾਜ਼ ਜ਼ਾਹਰ ਕੀਤਾ ਸੀਗਾ ਕਿ ਨਹੀਂ ਜੀ, ਇੱਦਾਂ ਨਹੀਂ ਹੋ ਸਕਦਾ। ਪਰ ਅੱਜ ਤੁਸੀਂ ਦੇਖ ਲਓ 2005 ਤੋਂ ਲੈ ਕੇ 11 ਤੱਕ ਦੀਆਂ ਗੱਲਾਂ ਦਾ ਅਸੀਂ ਖਬਰਾਂ ਦਾ ਤਬਸਰਾ ਕਰ ਰਹੇ ਹਾਂ। ਖੈਰ, ਅਗਲੇ ਮਸਲੇ ਵੱਲ ਵਧ ਗਏ ਜਿਹਦੀ ਕੋਈ ਗੱਲ ਨਹੀਂ ਕਰ ਰਿਹਾ ਤੇ ਨਾ ਹੀ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਹੈ। ਗੱਲ ਕਰੀਏ ਪੰਨੂ ਸਾਹਿਬ ਮਹਿੰਗਾਈ ਦੀ। ਆਮ ਬੰਦੇ ਦਾ ਕਚੂਮਰ ਕੱਢ ਦਿੱਤਾ ਹੈ। ਪ੍ਰਧਾਨ ਸੇਵਕ ਸੁਣਿਆ ਹੈ, ਕਦੇ ਬੋਲੇ ਨਹੀਂ ਇਹਨਾਂ ਮਸਲਿਆਂ ਤੇ। ਨਹੀਂ ਜੀ, ਕੋਈ ਨਹੀਂ ਬੋਲ ਰਿਹਾ ਇਹਨਾਂ ਮਾਮਲਿਆਂ ਦੇ ਉੱਤੇ। ਜੀ, ਜਿਹੜਾ ਆਮ ਬੰਦਾ ਉਹ ਪਿਸ ਗਿਆ, ਜੀ, ਬਹੁਤ ਬੁਰੇ ਤਰੀਕੇ ਦੇ ਨਾਲ ਪਿਸ ਗਿਆ। ਮੇਰੀ ਜਾਚੇ ਇਹ ਵਰਤਾਰਾ ਵੈਸੇ ਵਰਲਡ ਵਾਈਡ ਚੱਲ ਰਿਹਾ ਕਰੋਨਾ ਤੋਂ ਬਾਅਦ, ਤੇ ਆਧਾਰ ਰੂਸ ਤੇ ਯੂਕਰੇਨ ਵਾਲੀ ਜੰਗ ਨੂੰ ਬਣਾਇਆ ਜਾ ਰਿਹਾ। ਰੂਸ ਤੇ ਯੂਕਰੇਨ ਦੀ ਜੰਗ ਆਉਂਦੇ ਦਿਨਾਂ ਦੇ ਦੌਰਾਨ, ਆਉਂਦੇ ਹਫ਼ਤਿਆਂ ਦੇ ਦੌਰਾਨ ਸਮਾਪਤ ਹੋ ਜੂਗੀ। ਹਰੇਕ ਜੰਗ ਨੇ ਸਮਾਪਤ ਹੋਣਾ ਹੁੰਦਾ, ਪਰ ਜਿਹੜੀ ਜੰਗ ਇੱਕ ਆਮ ਬੰਦਾ, ਗਰੀਬ ਬੰਦਾ ਮਹਿੰਗਾਈ ਦੇ ਨਾਲ ਲੜ ਰਿਹਾ, ਉਹਦੇ ਵਿੱਚ ਕੌਣ ਖਤਮ ਹੋਊਗਾ, ਇਹ ਵੱਡਾ ਸਵਾਲ ਹੈ। ਬਿਨਾਂ ਕਿਸੇ ਸ਼ੱਕ ਦੇ ਬੰਦਾ ਹੀ ਖਤਮ ਹੋਊਗਾ, ਮਹਿੰਗਾਈ ਖਤਮ ਨਹੀਂ ਹੋਣੀ। ਜਿਹੜਾ ਜੇ ਆਪਾਂ ਪਿਛੋਕੜ ਦੇਖੀਏ ਤਾਂ ਕਦੇ ਵੀ ਇਹ ਨਹੀਂ ਹੁੰਦਾ ਕਿ ਕਿਸੇ ਚੀਜ਼ ਦੀ ਕੀਮਤ ਅੱਪ ਚਲੀ ਗਈ ਹੋਵੇ ਤੇ ਫਿਰ ਉਹ ਜਿਹਦੇ ਕਰਕੇ ਅੱਪ ਗਈ ਹੋਵੇ ਉਹ ਪੈਣ ਵਾਲੇ ਪ੍ਰਭਾਵ ਖਤਮ ਹੋ ਗਏ ਹੁਣ ਤੇ ਉਹਦੀਆਂ ਕੀਮਤਾਂ ਥੱਲੇ ਚਲੀ ਗਈਆਂ। ਇਹਦਾ ਮਤਲਬ ਇਹ ਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਵਧੀਆਂ ਕੀਮਤਾਂ ਨੇ ਉਹ ਹੇਠਾਂ ਜਾਣਗੀਆਂ, ਇਹਦੇ ਕੋਈ ਆਸਾਰ ਨਜ਼ਰ ਨਹੀਂ ਆਉਂਦੇ ਜੀ। ਮੈਨੂੰ ਨਹੀਂ ਲੱਗਦਾ ਕਿ ਇਹ ਕੀਮਤਾਂ ਹੇਠਾਂ ਜਾਣਗੀਆਂ ਕਦੇ, ਜਿਹੜੀਆਂ ਉਹ ਜਾਣਗੀਆਂ। ਕਰੂਡ ਆਇਲ ਦੁਬਾਰਾ ਆਪਣੀਆਂ ਪਹਿਲੀਆਂ ਕੀਮਤਾਂ ਦੇ ਉੱਤੇ ਹੋਊਗਾ। ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਬਜਟ ਆ ਆਮ ਬੰਦੇ ਨੂੰ ਆਪਣੇ ਘਰ ਦਾ ਹਿਲਾਉਣਾ ਪੈਣਾ, ਆਪਣੇ ਘਰ ਦਾ ਬਜਟ ਸੈੱਟ ਕਰਨਾ ਪੈਣਾ। ਚਲੋ ਕਿਸੇ ਤਰੀਕੇ ਨਾਲ ਜਿਨ੍ਹਾਂ ਨੂੰ ਬਜਟ ਦੀ ਸਮਝ ਆ ਉਹ ਉਹਨੂੰ ਸੈੱਟ ਕਰ ਲੈਣਗੇ। ਇੱਕ ਜਿਹੜਾ ਮਜ਼ਦੂਰ ਹੈ ਉਹ ਵਿਚਾਰਾ ਜਿਹਦੇ ਕੋਲੇ ਬਜਟ ਨਾਂ ਦੀ ਕੋਈ ਚੀਜ਼ ਹੀ ਨਹੀਂ, ਉਹ ਇਹਨੂੰ ਸੈੱਟ ਕਿਵੇਂ ਕਰੂਗਾ, ਬੜਾ ਵੱਡਾ ਸਵਾਲ ਹੈ। 300 350 ਰੁਪਈਆ ਦਿਹਾੜੀ ਦਾ ਲੈਣ ਵਾਲਾ ਜਿਹੜਾ ਮਜ਼ਦੂਰ ਆ, ਜਿਹਨੇ ਸ਼ਾਮ ਨੂੰ ਜਦੋਂ ਘਰੇ ਜਾਣਾ ਉਹਦੇ ਬੱਚੇ ਉਡੀਕਦੇ ਆ, ਘਰ ਵਾਲੀ ਸੌਦਾ ਉਡੀਕਦੀ ਆ। ਇੱਥੇ ਜਿਹੜੀਆਂ ਦੁਕਾਨਾਂ, ਜਿੰਨਾ ਏਰੀਆਜ਼ ਦੇ ਵਿੱਚ ਜ਼ਿਆਦਾ ਮਜ਼ਦੂਰ ਰਹਿੰਦੇ ਆ ਨਾ, ਉੱਥੇ ਪ੍ਰਵੀਨ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਕਿ ਉਹਨਾਂ ਨੇ ਜੀ। ਛੋਟੀਆਂ ਛੋਟੀਆਂ ਪੁੜੀਆਂ ਬਣਾਈਆਂ ਹੁੰਦੀਆਂ ਨੇ। ਹੂੰ। ਖੰਡ ਦੀ ਪੁੜੀ, ਚਾਹ ਦੀ ਪੁੜੀ 20-20 ਰੁਪਈਏ ਦੀ, 10-10 ਰੁਪਈਏ ਦੀ, ਕਿਉਂਕਿ ਉਹਨਾਂ ਨੇ ਡੇਲੀ ਬੇਸਿਸ ਤੇ ਲਿਜਾਣਾ ਹੁੰਦਾ। ਏਦਾਂ ਹੀ ਡੇਅਰੀਆਂ ਨੇ ਦੁੱਧ ਵਾਲੀਆਂ, 10 ਰੁਪਈਏ ਦਾ ਦੁੱਧ, 10 ਰੁਪਈਏ ਦਾ ਦਹੀਂ। ਜੀ। ਹੁਣ ਕਿੰਨਾ ਕੁ 10 ਰੁਪਈਏ ਜਿਹੜਾ ਦੁੱਧ ਇਸ ਵੇਲੇ 50 ਰੁਪਈਏ ਨੂੰ ਜਿਹੜਾ ਉਹ ਚਲੇ ਗਿਆ, ਉਹ 10 ਰੁਪਈਏ ਦਾ ਕੀ ਆਊਗਾ ਉਹਦੇ ਵਿੱਚ ਜੀ? ਹੂੰ। ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਪਾਈਆ ਵੀ ਨਹੀਂ ਆਉਂਦਾ ਜੀ, ਪਾਈਆ ਨਹੀਂ। ਤੋਂ ਵੀ ਘਟ ਗਿਆ ਉਹ। ਜੀ। ਦੇਸੀ ਘਿਓ ਹੁਣ ਆਮ ਬੰਦੇ ਨੇ ਕੀ ਖਾਣਾ ਜੀ? 480 ਰੁਪਈਏ ਨੂੰ ਜਿਹੜਾ ਉਹ ਪਹੁੰਚ ਗਿਆ। ਜਿਹੜਾ ਕੱਪੜੇ ਧੋਣ ਵਾਲਾ ਦੇਸੀ ਸਾਬਣ ਹੈ ਉਹ 120 ਰੁਪਈਏ ਨੂੰ ਪਹੁੰਚ ਗਿਆ, 90 ਤੋਂ ਸਿੱਧਾ। ਰਿਫਾਈਨਡ ਆਇਲ ਜਿਹੜਾ ਉਹ 140 ਤੇ 175 ਦੇ ਉੱਤੇ ਚਲੇ ਗਿਆ। ਸਰੋਂ ਦਾ ਤੇਲ ਜਿਹੜਾ ਖੁੱਲਾ ਉਹ 120 ਰੁਪਈਏ ਤੋਂ 160 ਰੁਪਈਏ ਚਲੇ ਗਿਆ। ਜਿਹੜਾ ਬ੍ਰਾਂਡਡ ਸਰੋਂ ਦਾ ਤੇਲ ਹੈ ਉਹ 135 ਤੋਂ ਸਿੱਧਾ 180 ਰੁਪਈਏ ਦੇ ਉੱਤੇ ਚਲੇ ਗਿਆ। ਇਹੀ ਹਾਲਾਤ ਦਾਲਾਂ ਦੇ, ਚੌਲਾਂ ਦੇ, ਜਿਹੜੇ ਚਾਹ ਪੱਤੀ, ਕੱਪੜੇ ਧੋਣ ਵਾਲੇ ਜਿਹੜੇ ਸਰਫ ਨੇ ਉਹਨਾਂ ਦੇ ਹੋ ਗਏ। ਹੁਣ ਸਵਾਲ ਇਹ ਆ ਕਿ ਬੰਦਾ ਕਿੱਧਰ ਨੂੰ ਜਾਊਗਾ, ਉਹ ਕੀ ਕਰੂਗਾ? ਵਿਸ਼ਵ ਮੰਡੀ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਘਾਟ ਪੈਦਾ ਹੋਣ ਕਰਕੇ ਇਹਨਾਂ ਦੀ ਕੀਮਤ ਜਿਹੜੀ ਆ ਉਹ ਉੱਪਰ ਚਲੇ ਗਈ ਆ, ਜਿਹਦੇ ਕਰਕੇ ਤੇਲ, ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਭਾਰਤ ਦੇ ਵਿੱਚ ਦਰਾਮਦ ਹੁੰਦੀ ਸੀ, ਦਰਾਮਦ ਰੁਕ ਗਈ ਤੇ ਭਾਰਤੀ ਬਾਜ਼ਾਰ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਗਏ। ਔਰ ਇਹ ਕਿਹਾ ਜਾ ਰਿਹਾ ਕਿ ਕੀਮਤਾਂ ਦੇ ਵਿੱਚ ਵਾਧੇ ਕਰਕੇ ਜਿਹੜੇ ਮੱਧ ਵਰਗੀ ਪਰਿਵਾਰ ਨੇ ਜਾਂ ਹੇਠਲੇ ਪਰਿਵਾਰ ਨੇ ਉਹ ਮਹਿੰਗਾਈ ਦੀ ਚੱਕੀ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਪਿਸਣੇ ਸ਼ੁਰੂ ਹੋ ਗਏ।
ਡੀਜ਼ਲ ਪੈਟਰੋਲ ਤਾਂ ਉਹ ਪਾਊਗਾ ਨਾ ਜਿਹਦੇ ਕੋਲੇ ਵਹੀਕਲ ਹੈ। ਚਲੋ ਮਜ਼ਦੂਰ ਤਾਂ ਵਿਚਾਰਾ ਸਾਈਕਲ ਤੇ ਜਾਂਦਾ, ਸਾਈਕਲ ਤੇ ਹੀ ਉਹ ਵਾਪਸ ਆਉਂਦਾ। ਪਰ ਸਵਾਲ ਸਭ ਤੋਂ ਵੱਡਾ ਇਹ ਆ ਕਿ ਉਹਦੀ ਗੱਲ ਕੋਈ ਨਹੀਂ ਕਰ ਰਿਹਾ ਕਿ ਇੱਕ ਜਿਹੜਾ ਦਿਹਾੜੀ ਵਾਲਾ ਮਜ਼ਦੂਰ ਹੈ ਉਹਦਾ ਬਣੂਗਾ ਕੀ। ਜੀ ਜਿਹੜਾ ਇੱਕ ਜਿਹੜਾ ਕੋਈ ਦੁਕਾਨਦਾਰ ਹੈ, ਉਹ ਕੋਈ ਕਿਸੇ ਕਿਸਮ ਦਾ ਕੰਮ ਕਰਦਾ, ਉਹਦੇ ਹੇਠਾਂ ਜਿਹੜੇ ਜਿਹਨੂੰ ਉਹਨੇ 3-4 ਜਣਿਆਂ ਨੂੰ ਨੌਕਰੀ ਦਿੱਤੀ ਹੋਈ ਆ, ਉਹਨਾਂ ਦਾ ਵਿਚਾਰਿਆਂ ਦਾ ਕੀ ਬਣੂਗਾ। ਜਿਹੜੇ 5,000 3,000 8,000 10,000 ਰੁਪਈਆ ਮਹੀਨੇ ਦਾ ਲੈਂਦੇ ਆ, ਔਰ ਇਹ ਇੰਨੇ ਕੁ ਪੈਸਿਆਂ ਦੇ ਨਾਲ ਅੱਜ ਗੁਜ਼ਾਰਾ ਕਰ ਸਕਣਾ ਬਹੁਤ ਔਖਾ ਆਮ ਬੰਦੇ ਦਾ ਹੋ ਗਿਆ। ਮੈਂ ਤਾਂ 10-10 ਰੁਪਈਏ ਜਾਂ 20-20 ਰੁਪਈਏ ਵਾਲੀਆਂ ਪੁੜੀਆਂ ਦੀ ਗੱਲ ਕੀਤੀ ਹੈ ਕਿ ਉਹ ਤਾਂ ਵਿਚਾਰਾ ਉਹਨੇ ਕੁ ਦੀ ਪੁੜੀ ਲੈਂਦਾ ਨਾ, ਉਸ ਪੁੜੀ ਦੇ ਵਿੱਚੋਂ ਕੀ ਨਿਕਲਦਾ ਹੋਊਗਾ। ਜਿਹੜੀ 10 ਰੁਪਈਏ ਦੀ ਪੱਤੀ ਜਾਂ 10 ਰੁਪਈਏ ਦੀ ਖੰਡ ਹੈ, ਜੀ ਉਹਦੇ ਅੰਦਰੋਂ ਕੀ ਨਿਕਲਦਾ ਹੋਊਗਾ। ਮਸੀਂ ਕਾਗਜ਼ ਨੂੰ ਲੱਗਣ ਜੋਗੀ ਜਿਹੜੀ ਹੋਊਗੀ, ਉਹ ਹੁਣ ਕਾਗਜ਼ ਦੇ ਨਾਲ ਲਾ ਕੇ ਤਾਂ ਰੋਟੀ ਨਹੀਂ ਖਾ ਸਕਦਾ। ਰੋਟੀ ਖਾ ਸਕਦਾ, ਇਹ ਵੱਡਾ ਸਵਾਲ ਹੈ। ਅਚਾਰ ਤੇ ਗੰਢਾ ਕਿਸੇ ਟਾਈਮ ਇਹ ਹੁੰਦਾ ਸੀਗਾ ਵੀ ਚਲੋ ਆਮ ਬੰਦੇ ਦੀ ਇਹ ਖੁਰਾਕ ਹੈਗੀ ਆ, ਉਹ ਹੁਣ ਗੰਢਾ ਵੀ ਜਿਹੜਾ ਜੀ ਉਹ ਆਮ ਬੰਦੇ ਤੋਂ ਦੂਰ ਹੋ ਗਿਆ। ਨਿੰਬੂ ਆਮ ਬੰਦੇ ਦਾ ਡਰਿੰਕ ਸੀਗਾ, ਉਹ ਨਿੰਬੂ ਕਿੱਥੇ ਚਲੇ ਗਿਆ। 300 ਰੁਪਏ ਕਿਲੋ ਇਸ ਵੇਲੇ ਨਿੰਬੂ ਮਿਲ ਰਿਹਾ। ਆਮ ਬੰਦਾ ਨਿੰਬੂ ਪਾਣੀ ਵੀ ਇੰਨੀ ਗਰਮੀ ਦੇ ਵਿੱਚ ਜਿੱਥੇ 42-43 ਡਿਗਰੀ ਤਾਪਮਾਨ ਹੈ, ਉਹ ਨਹੀਂ ਪੀ ਸਕਦਾ। ਹਾਂਜੀ ਬਿਲਕੁਲ। ਤੇ ਪਨੂੰ ਸਾਹਿਬ, ਅਗਲੀ ਗੱਲ ਕਰੀਏ ਕਿਸਾਨੀ ਦੀ। ਕਿਸਾਨ ਵੈਸੇ ਵਿਚਾਰਾ ਸਿਆਸਤ ਦੇ ਧੁਰੇ 'ਚ ਤਾਂ ਰਹਿੰਦਾ, ਪਰ ਕਦੇ ਸਿਆਸਤਦਾਨਾਂ ਦੇ ਧੁਰੇ 'ਚ ਤਾਂ ਰਹਿੰਦਾ, ਪਰ ਸਿਆਸਤ ਦੇ ਧੁਰੇ 'ਚ ਘੱਟ ਰਹਿੰਦਾ। ਡਿਫਾਲਟਰ ਜਿਹੜੇ ਕਿਸਾਨ ਹੋਏ ਆ ਪਨੂੰ ਸਾਹਿਬ, ਉਹਨਾਂ ਦੇ ਘਰਾਂ ਦੇ ਵਿੱਚ ਬੈਂਕਾਂ ਵਾਲੇ ਵੀ ਗੇੜੇ ਮਾਰਨ ਲੱਗੇ, ਤੇ ਇਕੱਲੀ ਬੈਂਕ ਵਾਲੇ ਨਹੀਂ ਜਾਂਦੇ, ਹੁਣ ਤਾਂ ਪੁਲਿਸ ਵੀ ਪਹੁੰਚਣ ਲੱਗ ਪਈ ਹੈ, ਦੱਸਦੇ। ਐਕਚੁਅਲੀ ਕੀ ਆ, ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਕਿਸਾਨ ਨੇ ਉਹ ਸਿਆਸਤਦਾਨਾਂ ਦੇ ਵਾਅਦਿਆਂ ਜੀ ਦੀ ਵਜ੍ਹਾ ਕਰਕੇ ਕੁੜਕੀ ਦੇ ਵਿੱਚ ਫਸ ਗਏ। ਦੇਖੋ, ਇਹ ਚੀਜ਼ਾਂ ਸੋਚੀਆਂ ਨਾ। ਆਪਾਂ ਕਈ ਵਾਰੀ ਜਿਹੜੀ ਚੀਰ-ਫਾੜ ਹੀ ਕਰਦੇ ਆ ਡੇਲੀ ਬੇਸਿਸ ਤੇ ਵੀ ਇਹਦਾ ਆਹ ਅਸਰ ਹੋ ਸਕਦਾ, ਆਹ ਅਸਰ ਇਹਦਾ ਪੈ ਗਿਆ, ਆਹ ਅਸਰ ਇਹਦਾ ਪੈ ਸਕਦਾ। ਕਿਹੜੇ ਬਿਆਨ ਜਿਹੜੇ ਸਿਆਸਤਦਾਨ ਦੇ ਉਹ ਗਲਤ ਨੇ, ਉਹਦਾ ਕੀ ਮਤਲਬ ਨਿਕਲੂਗਾ, ਆਮ ਬੰਦਾ ਨਹੀਂ ਇਹ ਸੋਚਦਾ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਆਖੀ ਕਿ ਜਿੰਨਾ ਕਰਜ਼ਾ ਤੁਸੀਂ ਚੁੱਕਿਆ ਹੋਇਆ ਸਰਕਾਰੀ ਬੈਂਕਾਂ ਦਾ, ਪ੍ਰਾਈਵੇਟ ਬੈਂਕਾਂ ਦਾ, ਆੜਤੀਆਂ ਤੋਂ ਫੜੇ ਨੇ, ਗੁਆਂਢੀਆਂ ਤੋਂ ਫੜੇ ਨੇ, ਸਾਰੇ ਸਰਕਾਰ ਦੇਊਗੀ। ਕਿਸਾਨ ਜਿਹੜੇ ਸੀ ਉਹ ਝਾਂਸੇ ਦੇ ਵਿੱਚ ਆ ਗਏ, ਔਰ ਉਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਨੇ ਹੋਰ ਕਰਜ਼ਾ ਚੁੱਕ ਲਿਆ ਵੀ ਸਰਕਾਰ ਨਹੀਂ ਦੇਣਾ। ਜਿਹਨੇ 5 ਲੱਖ ਚੁੱਕਿਆ ਸੀ ਉਹਨੇ 5 ਹੋਰ ਚੁੱਕ ਲਿਆ, ਜਿਹਨੇ 2 ਚੁੱਕਿਆ ਸੀ ਉਹਨੇ 3 ਹੋਰ ਚੁੱਕ ਲਿਆ। ਮਤਲਬ ਕਿ ਉਹ ਉਸ ਝਾਂਸੇ ਦੇ ਵਿੱਚ ਆ ਗਏ। ਇਹ ਗੱਲ ਭੁੱਲ ਗਏ ਕਿ ਸਰਕਾਰ ਦਾ ਬਜਟ ਕਿੰਨਾ ਆ, ਸਰਕਾਰ ਦੇ ਅਰਥਚਾਰੇ ਦੀ ਹਾਲਾਤ ਕੀ ਆ, ਤੇ ਇਹ ਪੈਸਾ ਜੇ ਸਰਕਾਰ ਨੇ ਲਾਉਣਾ ਹੋਵੇ ਕਿਸਾਨਾਂ ਦਾ ਸਾਰਾ, ਤੇ ਉਹ ਕਿੱਡਾ ਵੱਡਾ ਬੋਝ ਪਊਗਾ। ਉਹ ਆਮ ਬੰਦਾ ਤਾਂ ਇਹ ਕੈਲਕੂਲੇਸ਼ਨ ਨਹੀਂ ਕਰ ਸਕਦਾ। ਉਹਦੇ ਵਿੱਚ ਕਿਸਾਨ ਆ ਕੇ ਫਸ ਗਏ। ਹੁਣ ਜਿਹੜੇ ਡਿਫਾਲਟਰ ਕਿਸਾਨ ਨੇ ਅਜੇ ਤੱਕ ਕਿਸੇ ਨੂੰ ਜੇਲ੍ਹ ਤਾਂ ਨਹੀਂ ਭੇਜਿਆ, ਪਰ ਪੰਜਾਬ ਦੇ ਵਿੱਚ ਕੋਈ 2000 ਡਿਫਾਲਟਰ ਕਿਸਾਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਤਿਆਰ ਜ਼ਰੂਰ ਕੀਤੇ ਜਾ ਰਹੇ ਆ। ਇਸ ਤੋਂ ਇਲਾਵਾ ਜ਼ਮੀਨ ਨਿਲਾਮੀ ਦੇ ਕੇਸ ਵੀ ਪ੍ਰਕਿਰਿਆ ਦੇ ਅਧੀਨ ਨੇ। ਐਤਕੀ ਕਣਕ ਦੇ ਜਿਹੜੇ ਘਟੇ ਝਾੜ ਨੇ ਕਿਸਾਨੀ ਜਿਹੜੀ ਆ ਉਹਨੂੰ ਪਰੇਸ਼ਾਨੀ ਦੇ ਵਿੱਚ ਪਾਇਆ। ਖੇਤੀ ਵਿਕਾਸ ਬੈਂਕਾਂ ਤੋਂ ਕਿਸਾਨਾਂ ਨੇ ਖੇਤੀ ਤੇ ਗੈਰ ਖੇਤੀ ਕੰਮਾਂ ਲਈ ਕਰਜ਼ੇ ਲਏ ਨੇ। ਕਰਜ਼ਾ ਮਾਫ ਦੀ ਝਾਕ ਦੇ ਵਿੱਚ ਕਿਸਾਨ ਉਹਨਾਂ ਦੀਆਂ ਪੰਡਾਂ ਭਾਰੀਆਂ ਹੋ ਗਈਆਂ। ਕਰਜ਼ਾ ਮਾਫੀ ਸਕੀਮ ਦੇ ਦਾਇਰੇ ਦੇ ਵਿੱਚ ਉਹ ਜਿਹੜੇ ਨਹੀਂ ਸੀ ਆਉਂਦੇ ਉਹ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਫਸ ਗਏ। ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ 500 ਕਿਸਾਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਤਿਆਰ ਕੀਤੇ ਗਏ ਦੱਸੇ ਜਾ ਰਹੇ ਆ, ਜਿਨ੍ਹਾਂ ਚ ਕੁਝ ਨਵੇਂ ਨੇ ਤੇ ਕਾਫੀ ਪੁਰਾਣੇ ਵਾਰੰਟ ਵੀ ਰਿਨਿਊ ਕੀਤੇ ਜਾ ਰਹੇ ਆ। ਫਿਰੋਜ਼ਪੁਰ ਜਿਹੜਾ ਖੇਤੀ ਵਿਕਾਸ ਬੈਂਕ ਹੈ ਉਹ ਇਹ ਕਹਿੰਦਾ ਹੈ ਕਿ ਜਿਨ੍ਹਾਂ ਦੇ ਸਿਰ 11 ਲੱਖ ਦਾ ਕਰਜ਼ਾ ਸੀਗਾ ਉਹਨੂੰ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਔਰ ਬਾਕੀ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਨੋਟਿਸ ਭੇਜੇ ਜਾ ਰਹੇ ਨੇ। ਇਹ ਕਈ ਵਰਿਆਂ ਤੋਂ ਬਾਅਦ ਹੈ ਕਿ ਜਦੋਂ ਡਿਫਾਲਟਰ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਸਵਾਲ ਇਹ ਆ ਕਿ ਜਿਹੜੀਆਂ ਬੈਂਕਾਂ ਨੇ ਇਹ ਕਰਜ਼ੇ ਦਿੱਤੇ ਨੇ, ਦੇਖਿਆ ਜਾਵੇ ਤਾਂ ਕਾਗਜ਼ੀ ਉਹ ਵੀ ਸਹੀ ਨੇ, ਪਰ ਕਿਸਾਨਾਂ ਦਾ ਹੱਲ ਕੀ ਨਿਕਲੂਗਾ। ਇਹਦੇ ਨਾਲ ਕਿਤੇ ਖੁਦਕੁਸ਼ੀਆਂ ਵੱਧ ਨਾ ਜਾਣ। ਜੇ ਆਪਾਂ ਜਿਹੜੀ ਉਹ ਗੱਲ ਕਰੀਏ ਖੁਦਕੁਸ਼ੀਆਂ ਦੀ, ਤੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਇਹ ਵਧੀਆਂ ਵੀ ਨੇ ਪੰਜਾਬ ਦੇ ਕਿਸਾਨਾਂ ਦੀਆਂ। ਇਹ ਕਿਹਾ ਜਾ ਰਿਹਾ ਹੈ ਕਿ ਜ਼ਿਆਦਾ ਜਿਹੜੀਆਂ ਖੁਦਕੁਸ਼ੀਆਂ ਨੇ ਉਹ ਕਣਕ ਦਾ
ਝਾੜ ਘੱਟ ਹੋਣ ਕਰਕੇ ਕੀਤੀਆਂ ਨੇ। ਜਿਵੇਂ ਆਪਾਂ ਜੇ ਬਠਿੰਡੇ ਡਿਸਟ੍ਰਿਕਟ ਦੀ ਗੱਲ ਕਰੀਏ ਤੇ 2 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ। ਇੱਕ ਤਾਂ ਪਿੰਡ ਮਾਈਸਰ ਖਾਨਾ ਦਾ ਜਿਹੜਾ ਕਿਸਾਨ ਹੈ 39 ਸਾਲਾਂ ਦਾ ਸੀਗਾ, ਉਹਨੇ ਟ੍ਰੇਨ ਦੇ ਮੂਹਰੇ ਆ ਕੇ ਖੁਦਕੁਸ਼ੀ ਕੀਤੀ ਆ। ਪਿੰਡ ਮਾਨਸਾ ਖੁਰਦ ਦਾ ਕਿਸਾਨ ਗੁਰਦੀਪ ਸਿੰਘ ਹੈ, ਉਹਨੇ ਵੀ ਦੱਸਦੇ ਨੇ ਕਿ ਕਣਕ ਦਾ ਝਾੜ ਘੱਟ ਹੋਣ ਕਰਕੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਕਿਉਂਕਿ ਇਉਂ ਆ ਕਿ ਜਿਹੜੀ ਕਣਕ ਹੈ, ਕਣਕ ਦੀ ਫਸਲ ਇਸ ਤਰ੍ਹਾਂ ਦੀ ਹੁੰਦੀ ਆ ਜਿਹਦੇ ਵਿੱਚ ਇੱਕ ਤਾਂ ਕਿਸਾਨ ਨੇ ਘਰੇ ਖਾਣ ਨੂੰ ਰੱਖਣੀ ਹੁੰਦੀ ਆ, ਦੂਜੇ ਉਹਨੇ ਜਮਾ ਘਟਾਓ ਲਾਏ ਹੁੰਦੇ ਆ ਕਿ ਮੈਂ ਕਿੱਥੇ ਕਿੱਥੇ ਕਿੰਨੇ ਕਿੰਨੇ ਪੈਸੇ ਦੇਣੇ ਆ। ਤੇ ਉਹਨਾਂ ਪੈਸਿਆਂ ਦੀ ਜਦੋਂ ਕੈਲਕੂਲੇਸ਼ਨ ਉਲਟ ਪੁਲਟ ਹੋ ਜਾਂਦੀ ਆ, ਜਿਹੜੀ ਗੱਲ ਆਪਾਂ ਪਹਿਲਾਂ ਬਜਟ ਵਾਲੀ ਕਰਦੇ ਸੀਗੇ, ਤੇ ਹੌਸਲਾ ਹਾਰ ਜਾਂਦਾ ਜਿਹੜਾ ਉਹ ਕਿਸਾਨ ਹੈ। ਕਿਸਾਨ ਨੂੰ ਹੌਸਲਾ ਦੇਣ ਦੇ ਵਾਸਤੇ ਇੱਕ ਠੁੰਮਣਾ ਦੇਣ ਦੀ ਲੋੜ ਹੈ। ਔਰ ਖਾਸ ਤੌਰ ਦੇ ਉੱਤੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ, ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੇ ਹਮੇਸ਼ਾ ਇਹਨਾਂ ਮਾਮਲਿਆਂ ਦੇ ਉੱਤੇ ਸਿਰਫ ਔਰ ਸਿਰਫ ਸਿਆਸਤ ਕੀਤੀ ਆ, ਇਹਨਾਂ ਦਾ ਹੱਲ ਕੱਢਣ ਵਾਲੇ ਪਾਸੇ ਨੂੰ ਉਹ ਕਦੇ ਨਹੀਂ ਤੁਰੇ। ਜੀ ਜੀ ਜੀ। ਅੱਛਾ ਪਨੂ ਸਾਹਿਬ, ਵੇਚਣ ਵਾਲੇ ਵੀ ਕਮਾਲ ਕਰਦੇ ਆ, ਦੱਸਦੇ ਵੀ ਪੰਜਾਬ ਦੇ ਘੋੜਾ ਵਪਾਰੀ ਨੇ ਕਿਸੇ ਨੂੰ ਲਾਲ ਘੋੜੇ ਨੂੰ ਕਾਲਾ ਰੰਗ ਕਰਕੇ ਵੇਚ ਦਿੱਤਾ। ਵੈਸੇ ਇਹ ਗੱਲਾਂ ਨਾ ਕਹਾਣੀਆਂ ਦੇ ਰੂਪ ਦੇ ਵਿੱਚ, ਚੁਟਕਲਿਆਂ ਸੁਣਦੇ ਦੇ ਸੀ। ਰੂਪ ਦੇ ਵਿੱਚ ਆਉਂਦੀਆਂ ਹੁੰਦੀਆਂ ਸੀਗੀਆਂ ਪਹਿਲਾਂ, ਜੀ ਕਿ ਏਦਾਂ ਜਿਹੜਾ ਨਾ ਇੱਥੇ ਮੈਂ ਇੱਕ ਵਾਰੀ ਰਿਪੋਰਟ ਕੀਤੀ ਸੀ ਕੁਝ ਸਾਲ ਪਹਿਲਾਂ ਪ੍ਰਵੀਨ, ਇੱਥੇ ਇੱਕ ਜੀ ਧਾਰਮਿਕ ਜਗ੍ਹਾ ਹੈ ਜਿੱਥੇ ਕਾਲਾ ਕੁੱਕੜ ਚੜਦਾ। ਠੀਕ ਹੈ ਜੀ। ਤੇ ਮੈਂ ਆਪ ਵੇਖਿਆ ਕਿ ਉਹ ਜਿਹੜਾ ਲਾਉਂਦੇ ਨੇ ਵਾਲਾਂ ਨੂੰ ਰੰਗ ਵਸਮਾ, ਉਹ ਪਾ ਕੇ ਨਾ ਖੁੱਲੇ ਭਾਂਡੇ ਦੇ ਵਿੱਚ, ਤੇ ਉਹ ਕੁੱਕੜਾਂ ਨੂੰ ਰੰਗ ਕਰ ਰਿਹਾ ਸੀਗਾ ਪਿੱਛੇ ਬੈਠਾ ਬੰਦਾ। ਮੈਂ ਆਪ ਦੇਖਿਆ ਇਹ ਗੱਲ। ਜੀ ਮੈਂ ਉਹ ਤੋਂ ਪੁੱਛਿਆ ਵੀ ਇਹ ਕੀ ਜਿਹੜੀ ਕਹਾਣੀ, ਕੁੱਕੜ ਨੂੰ ਕਾਲਾ ਰੰਗ ਕਿਉਂ ਕੀਤਾ ਜਾ ਰਿਹਾ? ਉਹ ਕਹਿੰਦਾ ਜੀ ਜਿਹੜਾ ਚਿੱਟਾ ਕੁੱਕੜ ਆ ਜਾਂ ਜਿਹੜਾ ਲਾਲ ਕੁੱਕੜ ਆ ਉਹ ਇਹਨਾਂ ਦਿਨਾਂ ਦੇ ਵਿੱਚ 300 ਦਾ ਹੈ, ਤੇ ਜਿਹੜਾ ਕਾਲਾ ਕੁੱਕੜ ਹੈ ਉਹ ਬਿਲਕੁਲ ਡਬਲ ਪ੍ਰਾਈਸ ਦੇ ਉੱਤੇ ਜਾਂਦਾ, ਭਾਵ ਕਿ 600 ਦੇ ਉੱਤੇ ਜਾਂਦਾ। ਕਿਉਂ? ਮੈਂ ਕਿਹਾ, ਕਹਿੰਦਾ ਜੀ ਇਹ ਚੜਾਇਆ ਜਾਂਦਾ, ਇਸ ਕਰਕੇ ਕਹਿੰਦਾ ਨਾ ਚੜਾਉਣ ਵਾਲੇ ਨੇ ਰੰਗ ਦੇਖਣਾ ਹੁੰਦਾ, ਤੇ ਜਿੱਥੇ ਜਾਣਾ ਨਾ ਉਹਨਾਂ ਨੇ ਕੋਈ ਚੈੱਕ ਕਰਨਾ ਹੁੰਦਾ। ਅਗਲੇ ਕਾਲਾ ਕੁੱਕੜ ਜਿਹੜਾ ਜੀ ਉਹ ਕੱਛ ਦੇ ਵਿੱਚ ਮਾਰ ਕੇ ਖੜੇ ਹੁੰਦੇ ਨੇ ਕਿ ਅਸੀਂ ਧਾਰਮਿਕ ਜਗ੍ਹਾ ਦੇ ਉੱਤੇ ਇਸ ਕਾਲੇ ਕੁੱਕੜ ਨੂੰ ਜਿਹੜਾ ਉਹ ਚੜਾਉਣਾ। ਤੇ ਉਹ ਮਤਲਬ ਕਿ ਜਿਹੜਾ ਰੱਬ ਦਾ ਘਰ ਹੈ ਉੱਥੇ ਵੀ ਧੋਖਾ ਜਿਹੜਾ ਕਰੀ ਜਾਂਦੇ ਨੇ, ਹਾਲਾਂਕਿ ਜਿਹੜਾ ਲਿਜਾ ਰਿਹਾ ਉਹਨੂੰ ਨਹੀਂ ਪਤਾ ਵੀ ਇਹ ਰੰਗ ਕੀਤਾ ਆ। ਇਹ ਮਾਮਲਾ ਜਿਹੜਾ ਲਹਿਰਾ ਤੇ ਮੋਗੇ ਦੇ ਵਪਾਰੀਆਂ ਦੇ ਵਿਚਾਲੇ ਚੱਲਿਆ, ਨਸਲ ਬਦਲ ਕੇ 80 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਜੀ ਉਹ ਹੋ ਗਈ ਆ। ਲਹਿਰਾ ਦੇ ਰਹਿਣ ਵਾਲਾ ਰਮੇਸ਼ ਕੁਮਾਰ ਜਿਹੜਾ, ਉਹ ਇਹ ਕਹਿੰਦਾ ਕਿ ਉਹ 1 ਮਾਰਚ ਨੂੰ ਸੁਨਾਮ ਗਿਆ ਸੀਗਾ, ਪਿੰਡ ਲਹਿਲ ਕਲਾਂ ਦਾ ਲਚਰਾ ਖਾਨ ਉਰਫ ਗੋਗਾ ਉਹਨੂੰ ਮਿਲਿਆ। ਉਹਨੇ ਦੱਸਿਆ ਕਿ ਉਹਦੇ ਦੋਸਤ ਨੇ ਤੇ ਉਹਨਾਂ ਦੇ ਕੋਲੇ ਬੜੀ ਚੰਗੀ ਨਸਲ ਦਾ ਕਾਲੇ ਰੰਗ ਦਾ ਘੋੜਾ, ਔਰ ਇਹ ਘੋੜਾ 25-30 ਲੱਖ ਰੁਪਏ ਸਸਤਾ ਮਿਲ ਸਕਦਾ ਹੈ ਕਿਉਂਕਿ ਉਹਨਾਂ ਨੂੰ ਪੈਸੇ ਦੀ ਲੋੜ ਹੈ। ਇਹਨਾਂ ਨੇ ਇਹ ਘੋੜਾ ਵਿਖਾਇਆ, 22 ਲੱਖ ਰੁਪਏ ਦੇ ਵਿੱਚ ਸੌਦਾ ਹੋ ਗਿਆ। 7,65,000 ਰੁਪਇਆ ਨਗਦ ਦੇ ਕੇ, ਬਾਕੀ ਚੈੱਕ ਦੇ ਕੇ ਘੋੜਾ ਜਿਹੜਾ ਸੀ ਉਹ ਲੈ ਆਂਦਾ। ਜਦੋਂ ਘੋੜੇ ਨੂੰ ਨਹਾਇਆ ਲਿਆ ਕੇ ਤੇ ਉਹਦਾ ਕਾਲਾ ਰੰਗ ਜਿਹੜਾ ਸੀ ਉਹ ਨਿਕਲਣ ਲੱਗ ਗਿਆ, ਤੇ ਜਦੋਂ ਚੰਗੀ ਤਰ੍ਹਾਂ ਨਹਾਇਆ ਤੇ ਹੇਠੋਂ ਜਿਹੜਾ ਉਹ ਲਾਲ ਰੰਗ ਦਾ ਘੋੜਾ ਨਿਕਲਿਆ। ਜਦੋਂ ਉਹਨੇ ਕਿਹਾ ਕਿ ਘੋੜਾ ਵਾਪਸ ਲਓ ਕਿਉਂਕਿ ਇਹ ਤਾਂ ਲਾਲ ਰੰਗ ਦਾ, ਤੇ ਉਹਨਾਂ ਨੇ ਇਹ ਘੋੜਾ ਵਾਪਸ ਲੈਣ ਤੋਂ ਨਾ ਕਰਤੀ। ਸ਼ਾਇਦ ਹੋ ਸਕਦਾ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਸਾਡਾ ਘੋੜਾ ਹੀ ਨਹੀਂ, ਅਸੀਂ ਤਾਂ ਕਾਲੇ ਰੰਗ ਦਾ ਵੇਚਿਆ ਸੀ, ਤਾਂ ਲਾਲ ਆ ਜਿਹੜਾ ਤੂੰ ਵਾਪਸ ਕਰ ਰਿਹਾ। ਇਹ ਮਾਮਲਾ ਪੁਲਿਸ ਦੇ ਕੋਲੇ ਹੁਣ ਜਿਹੜਾ ਉਹ ਚਲੇ ਗਿਆ। ਉਹ ਇਹ ਕਹਿੰਦਾ ਕਿ ਦੇਸੀ ਘੋੜੇ ਨੂੰ ਜਿਹੜਾ ਸੀਗਾ ਉਹ ਵਧੀਆ ਨਸਲ ਦਾ ਬਣਾ ਕੇ ਤੇ ਉਹਨੂੰ ਰੰਗ ਕਰਕੇ ਜਿਹੜਾ ਉਹ ਵੇਚਿਆ। ਉਂਝ ਵੈਸੇ ਜਦੋਂ ਕਿਤੇ ਕਾਰ ਇੱਥੇ ਜਿਹੜੇ ਵੇਚਣ ਵਾਲੇ ਨੇ ਜਾਂ ਖਰੀਦਣ ਵਾਲੇ ਨੇ ਉਹ ਨਾ ਇੱਕ ਹੱਥ ਜਿਹਾ ਮਾਰ ਦਿੰਦੇ ਆ, ਤੇ ਹੱਥ ਮਾਰ ਕੇ ਦੱਸ ਦਿੰਦੇ ਵੀ ਇਹ ਗੱਡੀ ਪੇਂਟ ਹੋਈ ਤਾਂ ਨਹੀਂ। ਉਹਦਾ ਮਤਲਬ ਇਹ ਆ ਕਿ ਇੱਥੇ ਪੇਂਟ ਹੋਈ ਗੱਡੀ ਨਹੀਂ ਵਿਕਦੀ ਛੇਤੀ, ਬਾਹਰਲੇ ਮੁਲਕਾਂ ਦੇ ਵਿੱਚ ਹੋ ਰਿਹਾ, ਉੱਥੇ ਪੇਂਟ ਹੋਈ ਗੱਡੀ ਛੇਤੀ ਵਿਕ ਜਾਂਦੀ ਆ। ਉਹਨੂੰ ਇਹ ਮਾੜਾ ਨਹੀਂ ਸਮਝਿਆ ਜਾਂਦਾ ਕਿ ਪੇਂਟ ਹੋਈ ਆ ਫਿਰ ਕੀ ਆ, ਇੱਥੇ ਇਹ ਕਿਹਾ ਜਾਂਦਾ ਵੀ ਐਕਸੀਡੈਂਟਲ ਹੋਊਗੀ। ਇਹ ਉਹ ਕਾਰਾਂ ਦੀ ਤਾਂ ਗੱਲ ਜਿਹੜੀ ਉਹ ਸੁਣੀ ਸੀ, ਹੁਣ ਇਹ ਘੋੜਿਆਂ ਦੇ ਉੱਤੇ ਜਿਹੜਾ ਜੀ ਸ਼ੁਰੂ ਹੋ ਗਿਆ। ਹੁਣ ਹੋ ਸਕਦਾ ਕਿ ਆਉਂਦੇ ਦਿਨਾਂ ਦੇ ਦੌਰਾਨ ਵਪਾਰੀ ਜਿਹੜੇ ਨੇ ਇਹਦਾ ਕੋਈ ਤੋੜ ਲੱਭ ਲੈਣ ਵੀ ਰੰਗ ਕਿਹੜੇ ਤਰੀਕੇ ਦੇ ਨਾਲ ਪਤਾ ਲੱਗੇ ਵੀ ਇਹ ਕਿਹੜੇ ਰੰਗ ਦਾ ਘੋੜਾ ਅਸਲ ਦੇ ਵਿੱਚ। ਉਹ ਲਾਲ ਨੂੰ ਕਾਲਾ ਕਰਕੇ ਵੇਚਣ ਦਾ ਮਾਮਲਾ ਬਿਲਕੁਲ ਨਵੇਕਲਾ ਹੈ। ਜੀ ਜੀ ਜੀ। ਅੱਛਾ ਪਨੂ ਸਾਹਿਬ, ਜਾਂਦੇ ਜਾਂਦੇ ਅਖਬਾਰਾਂ ਦੀ ਗੱਲ ਕਰੀਏ, ਕਾਗਜ਼ ਦਾ ਰੇਟ ਵੱਧ ਗਿਆ, ਅਖਬਾਰਾਂ ਦੀ ਹੋਂਦ ਨੂੰ ਖਤਰਾ ਹੋ ਗਿਆ। ਦੇਖੋ ਐਕਚੁਅਲੀ ਜਿਹੜਾ ਪੇਪਰ ਦੇ ਰਾਹੀਂ ਜਿਹੜੀ ਅਖਬਾਰ ਪੜ੍ਹੀ ਜਾਂਦੀ ਹੈ,
ਜੀ। ਆਨਲਾਈਨ ਆ ਗਿਆ ਸਾਰਾ ਕੁਝ। ਹੂੰ। ਉਹਦਾ ਜਿਹੜਾ ਮਜ਼ਾ ਨਾ ਜੀ ਉਹ ਵੱਖਰਾ, ਉਹ ਨਹੀਂ ਕਿਸੇ ਵੀ ਹਾਲਤ ਦੇ ਵਿੱਚ ਉਹ ਆਨਲਾਈਨ ਤੋਂ ਨਹੀਂ ਮਿਲ ਸਕਦਾ। ਜਿਹੜਾ ਅਖਬਾਰ ਤੁਸੀਂ ਜਦੋਂ, ਕਿਉਂਕਿ ਇਹ ਇੱਕ ਰੂਟੀਨ ਤੁਹਾਡੀ ਜ਼ਿੰਦਗੀ ਦਾ ਬਣਿਆ ਹੁੰਦਾ। ਕਿਸੇ ਦਿਨ ਹਾਕਰ ਜਿਹੜਾ ਉਹ ਕੋਈ 10 ਮਿੰਟ ਲੇਟ ਹੋਵੇ, ਜਾਂ ਜਿਹੜੀਆਂ ਸਾਲ ਦੇ ਵਿੱਚ 1-2 ਛੁੱਟੀਆਂ ਹੁੰਦੀਆਂ ਨੇ ਅਖਬਾਰਾਂ ਨੂੰ, ਉਹ ਤੋਂ ਅਗਲੇ ਦਿਨ ਅਖਬਾਰ ਨਹੀਂ ਆਉਣੀ ਹੁੰਦੀ। ਪਰ ਫਿਰ ਮੈਂ ਆਪਣੇ ਨਿੱਜੀ ਤੌਰ ਤੇ ਕਹਿੰਦਾ ਕਿ ਬਾਰ-ਬਾਰ ਫਿਰ ਉੱਥੇ ਨਿਗਾਹ ਗੇਟ ਦੇ ਉੱਤੇ ਜਾਂਦੀ ਹੈ, ਫਿਰ ਜਾ ਕੇ ਦੇਖ ਕੇ ਵੀ ਅਖਬਾਰ ਕਿਉਂ ਨਹੀਂ ਆਇਆ। ਜੀ। ਕਿਉਂਕਿ ਉਹ ਇੱਕ ਜ਼ਿੰਦਗੀ ਦਾ ਰੂਟੀਨ ਹੈ, ਅੱਜ ਦਾ ਨਹੀਂ, ਬਹੁਤ ਸਾਲਾਂ ਦਾ, ਬਹੁਤ ਸਾਰੇ ਲੋਕਾਂ ਦਾ। ਔਰ ਇਹ ਕੀ ਸਵਾਲ ਵੱਡਾ ਖੜਾ ਇਹ ਹੋ ਰਿਹਾ ਕਿ ਕੀ ਜਿਹੜੇ ਆਨਲਾਈਨ ਪੇਪਰ ਹੋ ਗਏ, ਕਿਉਂਕਿ ਲਗਭਗ ਹੁਣ ਸਾਰਿਆਂ ਨੂੰ ਆਨਲਾਈਨ ਤਾਂ ਆਉਣਾ ਪੈ ਗਿਆ, ਵੀ ਉਹ ਆਮ ਬੰਦਾ ਨਹੀਂ ਜਿਹੜਾ ਪੜ੍ਹ, ਅਜੇ ਵੀ ਇੱਕ ਪੀੜ੍ਹੀ ਉਹ ਹੈਗੀ ਆ ਜਿਹੜੀ ਆਨਲਾਈਨ, ਉਹਨੂੰ ਪਤਾ ਹੀ ਨਹੀਂ ਕਿ ਇਹਨੂੰ ਪੇਪਰ ਨੂੰ ਕਿਵੇਂ ਪੜ੍ਹਨਾ ਆਨਲਾਈਨ ਜਾ ਕੇ। ਇਸ ਕਰਕੇ ਉਹ ਪੇਪਰ ਦੇ ਰਾਹੀਂ ਪੜ੍ਹਦੇ। ਪੇਪਰ ਹੋ ਗਿਆ ਜੀ ਬਹੁਤ ਮਹਿੰਗਾ। ਇਸ ਵੇਲੇ ਅਖਬਾਰਾਂ ਕਾਗਜ਼ ਦੇ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ। ਦੁਨੀਆ ਭਰ ਦੇ ਵਿੱਚ ਇਹਦੀ ਜਿਹੜੀ ਅਵੇਲੇਬਿਲਿਟੀ ਆ ਉਹ ਬਹੁਤ ਘਟ ਗਈ ਆ। ਅਖਬਾਰ ਕੱਢਣਾ ਇੱਕ ਚੁਣੌਤੀ ਵੱਡੀ ਜਿਹੜੀ ਉਹ ਹੋ ਗਈ ਆ। ਜਿਹੜੇ ਆਲ ਟਾਈਮ ਇਹਦੇ ਸਭ ਤੋਂ ਹਾਈ ਰੇਟ ਜਿਹੜੇ ਉਹ ਕਹੇ ਜਾ ਰਹੇ ਆ ਦੁਨੀਆ ਭਰ ਦੇ ਵਿੱਚ, ਭਾਰਤ ਆਪਣੀ ਜ਼ਰੂਰਤ ਦਾ ਕੋਈ 50% ਅਖਬਾਰੀ ਕਾਗਜ਼ ਜਿਹੜਾ ਉਹ ਬਾਹਰੋਂ ਮੰਗਵਾਉਂਦਾ। ਜਿਹੜਾ ਅਖਬਾਰੀ ਕਾਗਜ਼ ਹੈ, ਇਹਦੀ ਕੀਮਤ ਦਸੰਬਰ 2020 ਤੱਕ 380 ਤੋਂ ਲੈ ਕੇ 400 ਅਮਰੀਕਨ ਡਾਲਰ ਪ੍ਰਤੀ ਮੀਟ੍ਰਿਕ ਟਨ ਸੀ। ਹੁਣ ਇਹ 1050 ਤੋਂ ਲੈ ਕੇ 1100 ਅਮਰੀਕਨ ਡਾਲਰ ਪ੍ਰਤੀ ਮੀਟ੍ਰਿਕ ਟਨ ਜਿਹੜੀ ਆ ਉਹ ਹੋ ਗਈ ਆ। ਭਾਰਤ ਜਿਹੜਾ 50% ਕਾਗਜ਼ ਮੰਗਵਾਉਂਦਾ ਬਾਹਰੋਂ, ਉਹ ਰਸ਼ੀਆ, ਕੈਨੇਡਾ ਤੇ ਯੂਰਪ ਤੋਂ ਆਉਂਦਾ। ਰਸ਼ੀਆ ਤੇ ਯੂਕਰੇਨ ਦੇ ਯੁੱਧ ਦੀ ਵਜ੍ਹਾ ਕਰਕੇ ਇਹ ਸਪਲਾਈ ਰੁਕੀ ਆ। ਕੈਨੇਡਾ ਦੇ ਵਿੱਚ ਕੋਵਿਡ ਵੈਕਸੀਨੇਸ਼ਨ ਜ਼ਰੂਰੀ ਕੀਤੇ ਜਾਣ ਦੀ ਵਜ੍ਹਾ ਕਰਕੇ ਟਰੱਕ ਡਰਾਈਵਰਸ ਦੀ ਹੜਤਾਲ ਹੋ ਗਈ ਸੀਗੀ, ਜਿਹਦੇ ਚਲਦਿਆਂ ਇਹ ਸਪਲਾਈ ਰੁਕੀ। ਕਰੋਨਾ ਦੇ ਕਰਕੇ ਆਨਲਾਈਨ ਸ਼ਾਪਿੰਗ ਵਧਣ ਦੇ ਕਰਕੇ ਬਰਾਊਨ ਪੇਪਰ ਜਿਹੜਾ ਪੈਕਿੰਗ ਦੇ ਵਾਸਤੇ ਕੰਮ ਆਉਂਦਾ, ਉਹਦੀ ਡਿਮਾਂਡ ਵੱਧ ਗਈ। ਪੇਪਰ ਮਿਲ ਬਰਾਊਨ ਪੇਪਰ ਦਾ ਉਤਪਾਦਨ ਜ਼ਿਆਦਾ ਕਰ ਰਹੇ ਆ। ਅਖਬਾਰੀ ਕਾਗਜ਼ ਦਾ ਜਿਹੜਾ ਉਤਪਾਦਨ ਆ ਜੀ ਉਹ ਘਟ ਗਿਆ। 2017 ਦੇ ਵਿੱਚ ਤੇ ਦੁਨੀਆ ਦੇ ਵਿੱਚ 2.38 ਕਰੋੜ ਟਨ ਅਖਬਾਰੀ ਕਾਗਜ਼ ਬਣਦਾ ਸੀਗਾ। ਹੁਣ ਇਹ 50% ਘਟ ਕੇ 1.36 ਕਰੋੜ ਟਨ ਰਹਿ ਗਿਆ। ਜਦੋਂ ਕਰੋਨਾ ਸੀਗਾ ਤੇ ਉਦੋਂ ਇੱਥੇ ਪ੍ਰਵੀਨ ਲੋਕ ਅਖਬਾਰਾਂ ਨੂੰ ਹੱਥ ਲਾਉਣ ਤੋਂ ਡਰਨ ਲੱਗ ਗਏ ਸੀ। ਹਾਂਜੀ। ਉਹਨੇ ਵੀ ਬਹੁਤ ਵੱਡਾ ਇੱਕ ਅਸਰ ਜਿਹੜਾ ਉਹ ਅਖਬਾਰਾਂ ਦੇ ਉੱਤੇ ਪਾਇਆ। ਔਰ ਅਖਬਾਰਾਂ ਇਸ ਵੇਲੇ ਜਿੰਨੀਆਂ ਕੁ ਛਪ ਰਹੀਆਂ ਨੇ, ਜੇ ਆਪਾਂ ਪੰਜਾਬ ਦੀਆਂ ਅਖਬਾਰਾਂ ਦੀ ਗੱਲ ਕਰੀਏ, ਤੇ ਉਹ ਮਹਿਜ਼ ਛਾਪਣ ਦੇ ਵਾਸਤੇ ਛਪ ਰਹੀਆਂ ਨੇ। ਉਦੋਂ ਬਹੁਤ ਵੱਡਾ ਅਸਰ ਜਿਹੜਾ ਪੈ ਗਿਆ। ਜਿਹੜੇ ਲੋਕਲ ਐਡੀਸ਼ਨ ਆਉਂਦੇ ਹੁੰਦੇ ਸੀਗੇ, ਉਹ ਬਹੁਤ ਸਾਰੀਆਂ ਅਖਬਾਰਾਂ ਨੇ ਬੰਦ ਕਰਤੇ। ਟ੍ਰਿਬਿਊਨ ਵਰਗੇ ਅਦਾਰੇ ਨੇ ਲੋਕਲ ਐਡੀਸ਼ਨ ਜਿਹੜੇ ਉਹ ਬੰਦ ਕਰ ਦਿੱਤੇ। ਹੁਣ ਸਵਾਲ ਇਹ ਹੈ ਕਿ ਅੱਗੋਂ ਜਿਹੜਾ ਇਹ ਜਿਵੇਂ ਪੇਪਰ ਇੰਨਾ ਮਹਿੰਗਾ ਹੋ ਗਿਆ, ਕੀ ਅਖਬਾਰਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ? ਇਹ ਬੜਾ ਵੱਡਾ ਸਵਾਲ ਹੈ ਜੀ ਇਸ ਵੇਲੇ। ਮੈਂ ਇੱਕ ਦਿਨ ਬੜੇ ਦਿਨਾਂ ਤੋਂ ਬਾਅਦ ਇੱਕ ਅਖਬਾਰ ਦੇਖੀ, ਅਕਾਲੀ ਪੱਤਰਿਕਾ, ਜਿਹੜੀ ਕਿ ਬਚਪਨ ਦੇ ਵਿੱਚ ਪੜ੍ਹਦੇ ਹੁੰਦੇ ਸੀ। ਮੈਂ ਉਦੋਂ ਪੁੱਛਿਆ ਵੀ ਇਹ ਛਪਦੀ ਆ? ਜੇ ਕਹਿੰਦੇ ਛਪਦੀ ਆ, ਥੋੜੀ ਜੀ ਜਿਹੜੀ ਉਹ ਛਪਦੀ ਆ। ਥੋੜੀ ਜੀ ਕਿੰਨੀ ਪਤਾ ਨਹੀਂ, ਸੈਂਕੜਿਆਂ ਦੇ ਵਿੱਚ ਛਪਦੀ ਹੋਊਗੀ। ਮਤਲਬ ਕਿ ਹੋਂਦ ਨਵਾਂ ਜ਼ਮਾਨਾ ਵਾਲੀ ਅਖਬਾਰ ਜਿਹੜੀ ਆ ਉਹ ਆਨਲਾਈਨ ਤਾਂ ਉਹ ਆ ਗਏ, ਪਰ ਛਾਪਣ ਵਾਲੀ ਗਿਣਤੀ ਦੇ ਵਿੱਚ ਸ਼ਾਇਦ ਉਹ ਹੁਣ ਸੈਂਕੜਿਆਂ ਦੇ ਵਿੱਚ ਜਿਹੜੇ ਉਹ ਸਿਮਟ ਗਈ ਆ। ਇੱਕ ਪੀੜ੍ਹੀ ਜ਼ਰੂਰ ਬੈਠੀ ਆ ਜਿਹੜੀ ਇਹਨੂੰ ਛਾਪਦੀ ਛੂਪਦੀ ਰਹੂਗੀ, ਪੜ੍ਹਦੀ ਵੀ ਰਹੂਗੀ। ਅਗਲੀਆਂ ਪੀੜ੍ਹੀਆਂ ਦੇ ਵਾਸਤੇ ਸ਼ਾਇਦ ਕਿਤੇ ਲਾਇਬ੍ਰੇਰੀਆਂ ਦੇ ਵਿੱਚ ਪਈਆਂ ਅਖਬਾਰਾਂ ਜਿਹੜੀਆਂ ਜੀ ਉਹ ਵਿਖਾਉਣ ਵਾਸਤੇ ਰੱਖੀਆਂ ਜਾਣਗੀਆਂ ਕਿ ਕਿਸੇ ਵੇਲੇ ਨਿਊਜ਼ ਪੇਪਰ ਇਸ ਤਰ੍ਹਾਂ ਦੇ ਹੁੰਦੇ ਸੀਗੇ। ਨਿਊਜ਼ ਦੀ ਜਿਹੜੀ ਫੁੱਲ ਫਾਰਮ ਹੈ, ਮੈਂ ਉਹ ਵੀ ਸਾਂਝੀ ਕਰਦਾ, ਨਾਰਥ ਈਸਟ ਵੈਸਟ ਸਾਊਥ। ਤੇ ਪੇਪਰ ਦੀ ਜਿਹੜੀ ਫੁੱਲ ਫਾਰਮ ਹੈ ਜੀ ਉਹ ਹੈਗੀ ਪਾਸਟ ਐਂਡ ਪ੍ਰੈਜ਼ੈਂਟ ਐਡੀਟੋਰੀਅਲ ਰਿਪੋਰਟਿੰਗ। ਇਹ ਚੀਜ਼ਾਂ ਮਹਿਜ਼ ਜਿਹੜੀਆਂ ਦੀ ਉਹ ਰਹਿ ਜਾਣਗੀਆਂ ਕਾਗਜ਼ਾਂ ਦੇ ਵਿੱਚ ਦੀ। ਜੀ, ਪਰ ਤੁਹਾਨੂੰ ਸਭ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਵਾਲ ਹੋਰ ਦੱਸਿਓ ਜ਼ਰੂਰ, ਵੀ 4-5 ਰੁਪਏ ਦੇ ਵਿੱਚ ਦੁਨੀਆ ਭਰ ਦੀ ਜਾਣਕਾਰੀ, ਇਦੋਂ ਸਸਤਾ ਤਾਂ ਤੁਹਾਨੂੰ ਸਭ ਕੁਝ ਨਹੀਂ ਹੈ ਮੇਰੇ ਹਿਸਾਬ ਨਾਲ। ਕੁਝ ਵੀ ਨਹੀਂ ਗਾ। ਇਹ ਗੱਲ ਜਿਹੜੀ ਉਹ ਤੁਹਾਡੀ ਬਿਲਕੁਲ ਠੀਕ ਹੈ। 5 ਰੁਪਏ ਜਿਵੇਂ ਜਿਹੜੀ ਪੰਜਾਬੀ ਦੀ ਅਖਬਾਰ ਹੈ ਉਹਦਾ ਮੁੱਲ 5 ਰੁਪਏ ਹੈ। ਜਿਹੜੀ ਹਿੰਦੀ ਦੀ ਅਖਬਾਰ ਆ ਉਹਦਾ ਮੁੱਲ 3 ਰੁਪਏ ਇਸ ਵੇਲੇ ਹੈ। ਜਿਹੜੀ ਇੰਗਲਿਸ਼ ਦੀ ਅਖਬਾਰ ਹੈ ਉਹਦਾ ਮੁੱਲ ਵੀ ਜਿਹੜਾ ਉਹ 5 ਜਾਂ ਕੁਝ ਜਿਹੜੀਆਂ ਨੇ ਉਹ 6 ਰੁਪਏ ਦੀਆਂ ਜਾਂ 3 ਰੁਪਏ ਦੀਆਂ ਜਿਹੜੀਆਂ ਇੰਨੀਆਂ ਕੁ ਆ ਜਾਂਦੀਆਂ ਨੇ। 4.5 ਰੁਪਏ ਜਿਹੜੇ ਹੋ ਗਏ। ਤੁਹਾਡੀ ਗੱਲ ਠੀਕ ਹੈ, 3 ਰੁਪਏ ਤੋਂ ਲੈ ਕੇ
5 ਰੁਪਏ ਤੱਕ ਮੈਕਸਿਮਮ ਜਿਹੜਾ ਉਹ ਰੇਟ ਹੈ। ਦੁਨੀਆ ਭਰ ਦੀ ਜਿਹੜੀ ਜਾਣਕਾਰੀ, ਬਿਲਕੁਲ ਜਿਹੜਾ ਐਡੀਟੋਰੀਅਲ ਪੜ੍ਹਨਾ ਜਾਂ ਜਿਹੜੇ ਆਰਟੀਕਲ ਪੜ੍ਹਨੇ, ਜੀ ਜੀ ਉਹ ਅਖਬਾਰ ਦੇ ਵਿੱਚ ਹੀ ਮਜ਼ਾ ਜਿਹੜਾ ਉਹ ਆਉਂਦਾ। ਇਹ ਠੀਕ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਆਨਲਾਈਨ ਦਾ ਹੈ। ਮੇਰੀ ਜਾਚੇ ਹੋ ਸਕਦਾ ਸਮੇਂ ਤੋਂ ਪਹਿਲਾਂ ਦੀ ਗੱਲ ਨਾ ਹੋਵੇ, ਜਿਹੜੇ ਕੰਧਾਂ ਦੇ ਉੱਤੇ ਟੰਗੇ ਟੀਵੀ ਨੇ, ਜੀ ਜੀ ਨੰਬਰ ਉਹਨਾਂ ਦਾ ਵੀ ਜਿਹੜਾ ਜੀ ਉਹ ਆਉਣ ਵਾਲਾ ਹੈ, ਕਿਉਂਕਿ ਹੱਥਾਂ ਦੇ ਵਿੱਚ ਹੀ ਸਾਰਾ ਕੁਝ ਰਹਿ ਜਾਣਾ। ਬਿਲਕੁਲ ਬਿਲਕੁਲ। ਪਨੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ, ਥੈਂਕ ਯੂ ਵੈਰੀ ਮਚ। ਜੀ ਦਰਸ਼ਕੋ ਸਰੋਤੇ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਪੰਜਾਬ ਦੇ ਨਾਲ ਨਾਲ ਹੋਰ ਅਹਿਮ ਖਬਰਾਂ ਬਾਰੇ ਜਾਣਕਾਰੀ ਜਿਹੜੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਪਰ ਜਿਹੜੀ ਮੇਨ ਗੱਲ ਆ ਉਹ ਇਹ ਆ ਵੀ ਅਖਬਾਰਾਂ ਦਾ ਜਿਹੜਾ ਵਜੂਦ ਆ ਉਹ ਖਤਰੇ ਦੇ ਵਿੱਚ ਹੈ, ਕਿਉਂਕਿ ਸਰਕੂਲੇਸ਼ਨ ਹੀ ਅਖਬਾਰਾਂ ਦੀ ਆਮਦਨ ਦਾ ਇੱਕ ਬਹੁਤ ਵੱਡਾ ਜ਼ਰੀਆ ਹੁੰਦਾ। ਹਾਲਾਂਕਿ ਆਪਾਂ ਗੱਲਾਂ ਸੁਣਦੇ ਹਾਂ ਕਿ ਪਹਿਲਾਂ ਅਖਬਾਰਾਂ ਛਪ ਕੇ ਵਿਕਦੀਆਂ ਸੀ, ਹੁਣ ਵਿਕ ਕੇ ਛਪਦੀਆਂ, ਪਰ ਇਹਦੇ ਬਾਵਜੂਦ ਵੀ ਬਹੁਤ ਸਾਰੇ ਅਦਾਰੇ ਐਸੇ ਨੇ ਜਿਹੜੇ ਬੜੀ ਆਲਾ ਦਰਜੇ ਦੀ ਰਿਪੋਰਟਿੰਗ ਕਰਦੇ ਨੇ। ਖੈਰ ਇਸ ਖਬਰ ਨੇ ਇੱਕ ਹੋਰ ਚਰਚਾ ਜ਼ਰੂਰ ਛੇੜੀ ਹੈ, ਪਰ ਇੱਥੇ ਹੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਖਬਰ ਤੇ ਨਜ਼ਰ ਉਹਨੂੰ ਸਮਾਪਤ ਕਰਾਂਗੇ। ਜਾਂਦੇ ਜਾਂਦੇ ਸਾਡੇ ਸਪਾਂਸਰਸ ਦਾ ਧੰਨਵਾਦ ਕਰਦਾ, ਜਿਨ੍ਹਾਂ ਦੇ ਜ਼ਰੀਏ ਜਿਹੜੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਲਿਆਉਣ ਦਾ ਇੱਕ ਜ਼ਰੀਆ ਬਣਦੇ ਨੇ। ਸਾਡੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜੇਕਰ ਤੁਸੀਂ ਕਰਵਾਉਣੀ ਹੈ ਤਾਂ ਉਹਨਾਂ ਦੇ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਇਸੇ ਤਰ੍ਹਾਂ ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ, ਉਹਨਾਂ ਦੇ ਨਾਲ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤਾਂ ਨੰਬਰ ਹੈ ਉਹਨਾਂ ਦਾ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਤੇ ਇਹਦੇ ਨਾਲ ਨਾਲ ਆਪਾਂ ਗੱਲ ਕਰੀਏ ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੋਂ, ਜ਼ੈਂਡਰ ਗਰੁੱਪ ਵਾਲੇ, ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਹੋਮ ਲੋਨ ਲੈਣਾ ਹੈ ਜਾਂ ਘਰ ਖਰੀਦਣ ਤੇ ਘਰ ਵੇਚਣ ਬਾਰੇ ਤੁਸੀਂ ਵਿਚਾਰ ਚਰਚਾ ਕਰ ਰਹੇ ਹੋ, ਤਾਂ ਇਹਨਾਂ ਦੇ ਨਾਲ ਕਿਸੇ ਵੀ ਸਰਵਿਸ ਦੇ ਲਈ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 855 905 2575। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਾ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।